ਸਾਕ ਮਾੜਿਆਂ ਦੇ ਖੋ ਲੈਣ ਡਾਡੇ। ਸਾਕ ਮਾੜਿਆਂ ਦੇ ਖੋ ਲੈਣ ਡਾਡੇ, ਅੰਨ ਪੁੱਜਦੇ ਉਹ ਨਾ ਬੋਲਦੇ ਨੇ। ਨਹੀਂ ਚੱਲਦਾ ਵਸ ਲਾਚਾਰ ਹੋਈ ਤੇ, ਮਰਦੇ ਸੱਪ ਵਾਂਗੂ ਵਿਸ ਘੋਲਦੇ ਨੇ। ਕਦੀ ਆਖਦੇ ਮਾਰੀਏ ਆ ਮਰੀਏ, ਪਏ ਅੰਦਰੋਂ ਬਾਹਰੋਂ ਡੋਲਦੇ ਨੇ। ਗੁਣ ਮਾੜਿਆਂ ਦੇ ਸਭੇ ਰਹਿਣ ਵਿਚੇ, ਮਾੜੇ ਮਾੜਿਆਂ ਥੀ ਦੁੱਖ ਬੋਲਦੇ ਨੇ। ਮਾਲਦਾਰ ਨੂੰ ਕਰੇ ਨਾ ਕੋਈ ਝੂਠਾ, ਝੂਠਾ ਕਰ ਕੰਗਾਲ ਨੂੰ ਟੋਲਦੇ ਨੇ। ਵਾਰਸ਼ਾ ਲਤਾੜੀ ਦੇ ਪਏ ਮਾਰੇ, ਮਾਰੇ ਖੌਫ ਦੇ ਮੂੰਹੋਂ ਨਾ ਬੋਲਦੇ ਨੇ। ਵਾਰਸ਼ਾ ਵਿਚਾਰ ਪ੍ਰਚਾਰ ਕਰਿਆ ਪੰਜਾਬ ਪਾਕਿਸਤਾਨ ਦੀ ਛਤਰ ਛਾਵੇਂ ਅੱਜ ਦਾ ਇਕੱਠ ਜਿਹੜਾ ਹੈ ਉਸ ਦਾ ਪ੍ਰਬੰਧ ਹੈ। ਤੇ ਵਾਰਸ਼ਾ ਵਿਚਾਰ ਪ੍ਰਚਾਰ ਕਰਿਆ ਵੱਲੋਂ ਤੇ ਜਿਹੜੀਆਂ ਸਾਡੀਆਂ ਸੰਗਤਾਂ ਨੇ ਉਹਨਾਂ ਵੱਲੋਂ ਅਸੀਂ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ, ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਵਾਰਸ਼ਾ ਵਿਚਾਰ ਪ੍ਰਚਾਰ ਕਰਿਆ ਸਮਾਜ ਦੇ ਵਿੱਚ ਜਿੰਨੇ ਵੀ ਅਕੀਦੇ ਨੇ, ਮਜ਼ਹਬ ਨੇ, ਉਹਨਾਂ ਦੇ ਜਿਹੜੇ ਤਿਉਹਾਰ ਨੇ, ਉਹਨਾਂ ਤਿਉਹਾਰਾਂ ਨੂੰ ਅਸੀਂ ਇੱਥੇ ਸੈਲੀਬ੍ਰੇਟ ਕਰਦੇ ਹਾਂ। ਉਹਨਾਂ ਦੇ ਨਾਲ ਏਕਤਾ ਜਿਹੜੀ ਹੈ ਉਹ ਬਹਾਲੀ ਕਰਦੇ ਹਾਂ। ਪਲਟ ਕੇ ਜਿਹੜੀਆਂ ਉਹ ਅਕਲੀਤਾਂ ਨੇ ਜਿਨ੍ਹਾਂ ਦੇ ਨਾਲ ਏਕਤਾ ਕਰਦੇ ਰਹੇ ਹਾਂ, ਅੱਜ ਉਹ ਸਾਡੇ ਨਾਲ ਏਕਤਾ ਦੀ ਜਿਹੜੀ ਉਹ ਬਹਾਲਾ ਕਰ ਰਹੇ ਨੇ। ਯਾਨੀ ਕਿ ਅੱਜ ਦਾ ਜਿਹੜਾ ਪ੍ਰਬੰਧ ਹੈ ਇਹ ਹੈ ਤੇ ਵਾਰਸ਼ਾ ਵਿਚਾਰ ਪ੍ਰਚਾਰ ਪੜ੍ਹਿਆ ਦੀ ਛਤਰ ਛਾਵੇਂ ਹੈ, ਲੇਕਿਨ ਇਸ ਦਾ ਪ੍ਰਬੰਧ ਜਿਹੜਾ ਹੈ ਉਹ ਅਕਲੀਤਾਂ ਨੇ ਕੀਤਾ ਹੈ। ਸੋ ਇਹ ਜਿਹੜੀ ਅਸੀਂ ਕਹਿ ਰਹੇ ਸਾਂ ਕਿ ਤੁਸੀਂ ਜਦੋਂ ਲੋਕਾਂ ਨੂੰ ਮਿਲੋਗੇ, ਲੋਕਾਂ ਦੇ ਨਾਲ ਜੁੜੋਗੇ ਤੇ ਫਿਰ ਲੋਕ ਵੀ ਤੁਹਾਡੇ ਨਾਲ ਜੁੜਨਗੇ। ਕੀ ਬਾਤ। ਸੋ ਇਹ ਇੱਕ ਅਮਲ ਹੈ। ਇਸ ਅਮਲ ਨੂੰ ਜਦ ਤੱਕ ਤੁਸੀਂ ਅਪਣਾਉਂਦੇ ਨਹੀਂ, ਇਹ ਅਮਲ ਸਮਾਜ 'ਚ ਸਾਨੂੰ ਬਹਾਲੀ ਨਹੀਂ ਦਿੰਦਾ, ਉਨੀ ਦੇਰ ਤੱਕ ਕੋਈ ਦੂਜਾ ਬੰਦਾ ਵੀ ਫੈਸਲਾ ਨਹੀਂ ਕਰੇਗਾ। ਸੋ ਲਿਹਾਜ਼ਾ ਜਿਸ ਵੇਲੇ ਤੁਸੀਂ ਇਹ ਕੰਮ ਕੀਤਾ, ਤੁਸੀਂ 2 ਕਦਮ ਅੱਗੇ ਵਧੇ, ਅਗਲੇ ਵੀ 4 ਕਦਮ ਅੱਗੇ ਵਧੇ। ਸੋ ਉਹਨਾਂ ਨੇ ਇਸ ਚੀਜ਼ ਨੂੰ ਜਾਣਿਆ, ਪਹਿਚਾਨਿਆ ਕਿ ਅਸੀਂ ਤਬਕਾਤੀ ਤੌਰ 'ਤੇ ਦੇਖੀ ਹੈਗੇ ਹਾਂ, ਸਾਡੇ ਸਾਰਿਆਂ ਦੇ ਮਸਲੇ ਇੱਕੋ ਹੀ ਨੇ, ਸਾਡੇ ਮਸਲੇ ਸਾਂਝੇ ਨੇ। ਤੇ ਜਦੋਂ ਸਾਡੇ ਮਸਲੇ ਸਾਂਝੇ ਨੇ ਤੇ ਫਿਰ ਜਿਹੜੇ ਨੇ ਅਸੀਂ ਦੂਰ ਦੂਰ ਕਿਉਂ ਹਾਂ। ਸੋ ਉਹ ਦੂਰ ਦੂਰ ਹੋਣ ਦੀ ਵਜ੍ਹਾ ਤੋਂ ਜਿਹੜੀ ਤਾਕਤ ਤਕਸੀਮ ਹੋਈ ਹੈ, ਅਸਲ ਦੇ ਵਿੱਚ ਤਾਕਤ ਤਕਸੀਮ ਹੋਈ ਹੈ, ਕਿਉਂਕਿ ਤਾਕਤ ਜਿਹੜੀ ਹੈ ਉਹ ਆਵਾਮ ਹੈ, ਠੀਕ ਹੈ। ਔਰ ਆਵਾਮ ਜਿਹੜੀ ਹੈ ਉਹ ਵੀ ਜਿਹੜੀ ਦੌਲਤ ਪੈਦਾ ਕਰਦੀ ਹੈ, ਜਿਹੜੀ ਪੈਦਾਵਾਰੀ ਅਮਲ ਦੇ ਵਿੱਚ ਹੈ, ਜਿਹੜੀ ਕਿ ਪੈਦਾਵਾਰ ਕਰਦੀ ਹੈ। ਪੈਦਾਵਾਰ ਦੇ ਨਾਲ ਹੀ ਸਮਾਜ ਅੱਗੇ ਵੱਧਦਾ ਹੈ, ਤਰੱਕੀ ਹੁੰਦੀ ਹੈ, ਠੀਕ ਹੈ। ਔਰ ਪੈਦਾਵਾਰੀ ਅਮਲ ਦੇ ਵਿੱਚ ਹੀ ਜਿਹੜਾ ਬੰਦਾ ਨਾ ਉਹਦੀ ਜਿਹੜੀ ਸੋਚ ਹੈ ਉਹ ਬਣਦੀ ਹੈ, ਉਹ ਟੁੱਟਦੀ ਹੈ, ਉਹ ਫਿਰ ਬਣਦੀ ਹੈ, ਫਿਰ ਟੁੱਟਦੀ ਹੈ, ਅੱਗੇ ਜਿਹੜਾ ਨਾ ਸਾਰਾ ਜਿਹੜਾ ਸਿਲਸਿਲਾ ਉਹ ਚੱਲਦਾ ਹੈ। ਸੋ ਸਮਾਜ ਜਿੰਨਾ ਪੈਦਾਵਾਰੀ ਅਮਲ ਦੇ ਵਿੱਚ ਹੋਏਗਾ ਉਹ ਤਰੱਕੀ ਦੇ ਵਿੱਚ ਉਨਾ ਹੀ ਅੱਗੇ ਜਿਹੜਾ ਨਾ ਅੱਜ ਜਿਹੜਾ ਸਾਡਾ ਸਭ ਤੋਂ ਵੱਡਾ ਮਸਲਾ ਹੀ ਇਹ ਹੈ ਕਿ ਪਾਕਿਸਤਾਨ ਜਿਹੜਾ ਹੈ ਉਹ ਪੈਦਾਵਾਰੀ ਅਮਲ 'ਚ ਬਹੁਤ ਪਿੱਛੇ ਹੈ। ਉਹ ਪੈਦਾ ਕੁਛ ਨਹੀਂ ਕਰ ਰਿਹਾ, ਉਹ ਕਰਜ਼ੇ ਦੀ ਮਈਸ਼ਤ ਹੈ। ਸੋ ਲਿਹਾਜ਼ਾ ਅੱਜ ਜਿਹੜੀ ਸੋਚਣ ਵਾਲੀ ਜਿਹੜੀ ਗੱਲ ਇੱਥੇ ਜਿਹੜੀ ਹੈ, ਜਿਹਨੂੰ ਲੁਕਾਇਆ ਜਾਂਦਾ ਹੈ ਔਰ ਬਾਕੀ ਜਿਹੜੀਆਂ ਕਹਾਣੀਆਂ ਨੇ ਉਹ ਸੁਣਾਈਆਂ ਜਾਂਦੀਆਂ ਨੇ, ਉਹ ਇਹ ਹੈ ਕਿ ਪਾਕਿਸਤਾਨ ਦੀ ਜਿਹੜੀ ਇੰਨੀ ਵੱਡੀ ਬੇਰੁਜ਼ਗਾਰੀ ਇੱਥੇ ਜਿਹੜੀ ਹੈ, ਔਰ ਬੇਰੁਜ਼ਗਾਰੀ ਜਿਹੜੀ ਹੈ ਉਹਨੇ ਇਹ ਨਹੀਂ ਦੇਖਿਆ ਕਿ ਕੋਈ ਮੁਸਲਮਾਨ ਹੈ ਜਾਂ ਕਿ ਸਿੱਖ ਹੈਗਾ ਜਾਂ ਈਸਾਈ ਜਾਂ ਹਿੰਦੂ ਹੈ, ਉਹਦੇ ਸਭ ਲਈ ਹੈ। ਤੋ ਇਹਦਾ ਮਤਲਬ ਮਸਲਾ ਸਭ ਲਈ ਹੈ। ਤੇ ਉਸ ਫਿਰ ਮਸਲੇ ਨੂੰ ਜਿਹੜਾ ਹੈ ਸਾਰੇ ਮਿਲ ਕੇ ਸਾਂਝੇ ਤੌਰ 'ਤੇ ਸੋਚਣ, ਤੇ ਸਾਂਝੇ ਤੌਰ 'ਤੇ ਫੇਰ ਹੀ ਸੋਚਣਗੇ ਨਾ ਕਿ ਜੇ ਉਹ ਸਾਂਝੇ ਬੈਠਣਗੇ ਤੇ ਜੇ ਉਹਨਾਂ ਦੇ ਅੰਦਰ ਇਹ ਛੋਟੀਆਂ ਛੋਟੀਆਂ ਜਿਹੜੀਆਂ ਦੂਰੀਆਂ ਪਈਆਂ ਨੇ ਕਿ ਜੀ ਮੈਂ ਮੁਸਲਮਾਨ ਹਾਂ ਤੇ ਉਹ ਈਸਾਈ ਹੈ ਤੇ ਮੈਂ ਨਹੀਂ ਉਹਦੇ ਕੋਲ ਬਹਿਣਾ ਜੀ, ਠੀਕ ਹੈ। ਉਹ ਫਲਾਣਾ ਬੰਦਾ ਜਿਹੜਾ ਚੂੜਾ ਤੇ ਮੈਂ ਮਸਲ ਕੇ ਰਾਣਾ ਸਾਹਿਬ ਹਾਂ ਤੇ ਮੈਂ ਮਸਲ ਕੇ ਨਹੀਂ ਕਰਾਂ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਿਸੇ ਨੇ ਬਣਾਈਆਂ ਨੇ ਔਰ ਕਿਸੇ ਨੇ ਫੈਲਾਈਆਂ ਨੇ ਔਰ ਇਹਨਾਂ ਨੂੰ ਮਜ਼ਬੂਤ ਕੀਤਾ। ਉਹਨਾਂ ਨੇ ਕੀਤਾ ਕੀ ਕਿ ਆਵਾਮ ਦੀ ਤਾਕਤ ਨੂੰ ਤੋੜਿਆ। ਸੋ ਤਾਕਤ ਜਿਹੜੀ ਹੈ ਉਹ ਆਪਣੇ ਮਸਲੇ ਹੱਲ ਕਰਵਾਉਂਦੀ ਹੈ। ਸੋ ਜਦ ਤੱਕ ਇਸ ਨੁਕਤੇ ਨੂੰ ਆਮ ਬੰਦਾ ਨਹੀਂ ਸਮਝੇਗਾ ਉਨੀ ਦੇਰ ਤੱਕ ਉਹਦੇ ਮਸਲੇ ਵੀ ਜਿਹੜੇ ਨੇ ਉਹ ਹੱਲ ਜਿਹੜੇ ਨੇ ਨਹੀਂ ਹੋਣੇ। ਔਰ ਸਮਝੇਗਾ ਉਹ ਕਿਵੇਂ, ਉਸਨੇ ਇਕੱਲਿਆਂ ਬਹਿ ਕੇ ਜਾਂ ਜੰਗਲ 'ਚ ਜਾ ਕੇ ਨਹੀਂ ਸੋਚਣਾ, ਉਸਨੇ ਨਾ ਸੋਚਦਾ ਵੀ ਉਹ ਸਮਾਜੀ ਤੌਰ 'ਤੇ ਮਿਲ ਗਈ ਹੈ, ਕਿਉਂਕਿ ਇਨਸਾਨ ਜਿਹੜਾ ਹੈ ਉਹ ਸਮਾਜੀ ਹੈ। तो जिस वे वो मिल के सोचेगा, मिल के सोचने का मतलब ये है कि वो कितने बैठे और बाकायदा तौर से कोई अपना मसला सिलेक्ट करके उससे फिर सारे जने अपनी अपनी राय जी है ना करन। जिस तरह असी अपना वारिस शाह विचार प्रचार कर चर्चा में वारिस शाह का बोलना भी लंगर की सरनामे हेठ जोड़ा है वो बैठक करना। इस तरह होर लोग भी जोड़े ने वो बैठक जी ने वो अपनी अपनी करते हैं। ये बैठक जी ना ये बढ़ाने की लोड़ है। सो अज जोड़ा असी ईद मिलन ਵਧਾਈ ਇਕੱਠ
ਸੋ ਇਸ ਦੇ ਵਿੱਚ ਜਿਹੜਾ ਨਾ ਅਸੀਂ ਜਿਹੜੀ ਇੱਕ ਦੂਸਰੇ ਦੇ ਨਾਲ ਜਿਹੜੀ ਮੁਹੱਬਤ ਹੈ, ਜਿਹੜਾ ਪਿਆਰ ਹੈ, ਜਿਹੜੀ ਅਪਣਾਈਅਤ ਹੈ, ਉਹ ਸਾਂਝੀ ਕਰਨੀ ਹੈ। ਔਰ ਉਹ ਨਾ ਸਿਰਫ ਸਾਂਝੀ ਕਰਨੀ ਹੈ ਬਲਕਿ ਇਸ ਜਿਹੜੀ ਬਣੀ ਹੋਈ ਸਾਂਝ ਹੈ ਇਸ ਨੂੰ ਤਗੜਿਆਂ ਵੀ ਕਰਨਾ ਹੈ, ਇਸ ਨੂੰ ਵੱਡਿਆਂ ਵੀ ਕਰਨਾ ਹੈ। ਔਰ ਫਿਰ ਇਹ ਵੀ ਸੋਚਣਾ ਹੈਗਾ ਕਿ ਇਹ ਜਿਹੜੀ ਸਾਂਝ ਹੈ ਇਹਦਾ ਜਿਹੜਾ ਪਸਾਰ ਹੈ, ਇਹਦਾ ਜਿਹੜਾ ਖਿਲਾਰ ਹੈ, ਉਹ ਹੋਰ ਕਿਵੇਂ ਜਿਹੜਾ ਨਾ ਵਧਾਇਆ ਜਾਏ। ਅਜੇ ਤਾਂ ਅਸੀਂ ਬਹੁਤ ਥੋੜ੍ਹੇ ਹਾਂ, ਅਸੀਂ ਤਾਂ ਬਹੁਤ ਥੋੜ੍ਹੇ, ਜਿਹੜੀ ਸਾਡੀ ਹੱਦ ਹੈ ਉਹ ਬਹੁਤ ਥੋੜ੍ਹੀ ਹੈ। ਇਹ ਇੰਨੀ ਜੋਗੀ ਨਹੀਂ ਜੇ ਹੋਈ ਕਿ ਕੋਈ ਇਹ ਚੈਲੰਜ ਬਣ ਸਕੇ ਜਿਹੜੀ ਹੈ। ਸੋ ਲਿਹਾਜ਼ਾ ਇਸ ਖਿਲਾਰ ਤੇ ਪਸਾਰ ਨੂੰ ਜਿਹੜਾ ਹੈ ਕਿਵੇਂ ਵਧਾਇਆ ਜਾਏ। ਔਰ ਇਹ ਵੀ ਤੁਹਾਨੂੰ ਪਤਾ ਕਿ ਇੱਥੇ ਕੋਈ ਉਚੇਚ ਨਹੀਂ ਹੈ, ਕੋਈ ਉਚੇਚ ਮੈਂ ਕਰਾਉਣਾ ਹੈਗਾ ਤੇ ਉਹ ਗੱਲ ਕੋਈ ਹੋਰ ਆਖਰ 'ਚ ਕਰੇਗਾ ਤੇ ਕੋਈ ਜਿਹੜਾ ਨਾ ਉਹ ਪਹਿਲੇ ਕਰੇਗਾ। ਇੱਕ ਤਰਤੀਬਵਾਰ ਜਿਹੜਾ ਨਾ ਸਾਰੇ ਲੋਕ ਆਪਣੀ ਆਪਣੀ ਜਿਹੜੀ ਗੱਲ ਹੈ ਹਰ ਇੱਕ ਨੂੰ ਜਿਹੜਾ ਨਾ ਗੱਲ ਕਰਨ ਦਾ ਮੌਕਾ ਹੈ। ਬੇਨਤੀ ਸਿਰਫ ਇੰਨੀ ਹੈ ਕਿ ਜਿਹੜਾ ਬੰਦਾ ਇੱਕ ਗੱਲ ਕਰ ਚੁੱਕਿਆ ਦੂਸਰਾ ਬੰਦਾ ਨੂੰ ਦੁਹਰਾਵੇ ਨਾ। ਹਾਂ ਉਹਦੇ ਨਾਲ ਕੋਈ ਇਖਤਲਾਫ ਹੈ ਤੇ ਉਹ ਗੱਲ ਜ਼ਰੂਰ ਕਰੇ ਆਪਣੀ, ਲੇਕਿਨ ਜਿਹੜੀ ਗੱਲ ਹੋ ਚੁੱਕੀ ਹੈ ਉਹਨੂੰ ਦੁਹਰਾਉਣ ਦੀ ਲੋੜ ਹੈ ਨਹੀਂ ਹੈ। ਆਪਣੀ ਜਿਹੜੀ ਗੱਲ ਹੈ ਨਾ ਉਹ ਕਰੇ ਔਰ ਆਪਣੀ ਗੱਲ ਕਰਨ ਦੀ ਖੁੱਲ੍ਹ ਹੈ। ਔਰ ਇੱਥੇ ਪੂਰੀ ਤਰ੍ਹਾਂ ਖੁੱਲ੍ਹ ਹੈ। ਇੱਥੇ ਕੋਈ ਜਿਹੜਾ ਨਾ ਜੋ ਵੀ ਤੁਹਾਡਾ ਇਲਮ ਤੁਹਾਡਾ ਸ਼ੌਕ ਤੁਹਾਨੂੰ ਦੱਸਦਾ ਹੈ ਨਾ ਉਹ ਤੁਸੀਂ ਇੱਥੇ ਜਿਹੜਾ ਨਾ ਬਿਆਨ ਕਰੋ। ਇਹ ਨਾ ਵੀ ਸੋਚੋ ਕਿ ਫਲਾਣ ਨਾਰਾਜ਼ ਹੋ ਜਾਏਗਾ ਤੇ ਫਲਾਣ ਉਹ ਜਿਹੜਾ ਨਾਰਾਜ਼ ਹੁੰਦਾ ਪਿਆ ਨਾ ਉਹਨੂੰ ਹੋਣ ਦਿਓ, ਉਹ ਬਹੁਤੀ ਦੇਰ ਨਾਰਾਜ਼ ਨਹੀਂ ਰਹਿ ਸਕਦਾ। ਸੋ ਲਿਹਾਜ਼ਾ ਮੈਂ ਆਪਣਾ ਜਿਹੜਾ ਨਾ ਹਜ਼ੂਰ ਸਾਹਿਬ ਤੋਂ ਅਸੀਂ ਸ਼ੁਰੂ ਕਰ ਰਹੇ ਹਾਂ ਕਿ ਉਹ ਜਿਹੜਾ ਨਾ ਆਪਣੀ ਗੱਲਬਾਤ ਦਾ ਟੋੜਾ ਜਿਹੜਾ ਨਾ ਉਹ ਟੋੜਾ ਮਸਲਾ ਹੈ ਕਿ ਜਿਹੜਾ ਅੱਜ ਦਾ ਟਾਪਿਕ ਹੈ, ਅੱਜ ਜਿਹੜਾ ਇਕੱਠ ਹੈਗਾ ਉਹ ਮਜ਼ਹਬੀ ਲਿਹਾਜ਼ ਨਾਲ ਤੇ ਤਿਉਹਾਰ ਮਜ਼ਹਬੀ ਤਿਉਹਾਰ ਹੈ, ਲੇਕਿਨ ਉਸ ਤਿਉਹਾਰ ਅਸੀਂ ਵਸੀਹ ਕਰੀਏ ਤੇ ਬਹੁਤ ਜ਼ਿਆਦਾ ਵਧਾਈਏ ਤੇ ਉਹ ਇੱਕ ਕਲਚਰਲ ਕਿਸਮ ਦਾ ਬਣ ਚੁੱਕੀ ਹੈ ਜਾਂ ਬਣ ਰਹੀ ਹੈ। ਲਿਹਾਜ਼ਾ ਇਹਦੇ ਵਿੱਚ ਇਹ ਮਜ਼ਹਬੀ ਤਿਉਹਾਰ ਜਿਹੜਾ ਹੈ ਇਹ ਮਜ਼ਹਬ ਦੀ ਲਾਗ ਜ਼ਿਆਦਾ ਉਦੋਂ ਪੜਿਆ ਜਦੋਂ ਕਿ ਇਸ ਖਿੱਤੇ ਦੇ ਅੰਦਰ ਬੜੇ ਸਰੀਰ ਦੇ ਅੰਦਰ ਤਕਸੀਮੇ ਹਿੰਦ ਜਿਹੜੀ ਹੈ ਉਹਦਾ ਜਿਹੜਾ ਮਸਲਾ ਸ਼ੁਰੂ ਕੀਤਾ ਹੈ ਜਾਂ ਉਸ ਤੋਂ ਪਹਿਲੇ ਇਹ ਮਜ਼ਹਬੀ ਤਿਉਹਾਰ ਇੱਥੋਂ ਹਿੰਦੂ ਵੀ ਰਹਿੰਦੇ ਨੇ, ਸਿੱਖ ਵੀ ਰਹਿੰਦੇ ਨੇ। ਉਹਨਾਂ ਦੇ ਜ਼ਮਾਨੇ ਤੋਂ ਮੁਸਲਮਾਨ ਅਕਲੀਅਤ ਹੋਣ ਦੇ ਬਾਵਜੂਦ ਇੱਥੇ 1000 ਸਾਲ 800 ਸਾਲ ਤੱਕ ਹੁਕੂਮਤ ਕਰਦੇ ਰਹੇ ਨੇ ਅਤੇ ਉਹ ਇੱਥੇ ਦੇ ਮਜ਼ਹਬੀ ਤਿਉਹਾਰ ਜਿਹੜੇ ਸਨ ਹਰ ਮਜ਼ਹਬੀ ਤਿਉਹਾਰ ਦੇ ਵਿੱਚ ਸਾਰੇ ਮਜ਼ਹਬਾਂ ਦੇ ਲੋਕ ਇੱਕ ਦੂਸਰੇ ਦੇ ਨਾਲ ਸ਼ਿਰਕਤ ਕਰਦੇ ਸੀ, ਇੱਕ ਦੂਸਰੇ ਦੇ ਨਾਲ ਮਿਲਦੇ ਜੁਲਦੇ ਸਨ। ਗੈਰਾਂ ਨੇ ਆ ਕੇ ਇੱਥੇ ਜਿਹੜੀ ਹੁਕੂਮਤ ਕਰੋ, ਲੜਾਓ, ਹੁਕੂਮਤ ਕਰੋ ਅਤੇ ਆਪਸ 'ਚ ਲੋਕਾਂ ਨੂੰ ਸਾਈਡ ਕਰੋ, ਤਕਸੀਮ ਕਰੋ ਅਤੇ ਹੁਕੂਮਤ ਕਰੋ। ਉਸ ਫਲਸਫੇ ਨੇ ਅਸੀਂ ਹਿੰਦੁਸਤਾਨ ਨੂੰ ਤਕਸੀਮ ਕੀਤਾ ਹੈ ਬੜੇ ਸਰੀਰ ਦੇ ਕਿ ਮਜ਼ਹਬੀ ਤਿਉਹਾਰ ਨੂੰ ਜਾਂ ਮਜ਼ਹਬੀ ਕਲਚਰਲ ਤਿਉਹਾਰ ਨੂੰ ਜਿਹੜਾ ਇਹ ਲੋਕਾਂ ਤੋਂ ਦੂਰ ਲੈ ਕੇ ਇੱਕ ਦੂਸਰੇ ਤੋਂ ਨਫ਼ਰਤ ਪੈਦਾ ਕਰ ਦਿੱਤੀ ਗਈ ਹੈ। ਇਸ ਨੂੰ ਮਿਟਾਉਣਾ ਹੀ ਸਭ ਤੋਂ, ਜਿਵੇਂ ਕਿ ਸ਼੍ਰੀ ਜੀ ਹੋਰਾਂ ਨੇ ਆਖਿਆ ਇਹ ਹਮੇ ਗੱਲ ਕੀਤੀ ਹੈ ਤਬਕਾਤੀ ਲਿਹਾਜ਼ ਨਾਲ ਕਿ ਤਬਕੇ ਦੇ ਵਿੱਚ ਅਤੇ ਸਾਰੇ ਪੈਦਾਵਾਰੀ ਸਿਸਟਮ ਦੇ ਹਵਾਲੇ ਨਾਲ ਜਿਹੜਾ ਸਿਸਟਮ, ਕਿਉਂਕਿ ਉਹੀ ਦੇ ਬੁਨਿਆਦੀ ਜ਼ਰੂਰਤਾਂ ਸਾਰੇ ਪੂਰੀ ਕਰਦਾ, ਹਰ ਕਿਸੇ ਦੇ ਲੋਕਾਂ ਪੂਰੀ ਕਰਦਾ। ਪੈਦਾਵਾਰੀ ਸਿਸਟਮ ਜਿਹੜਾ ਉਹ ਅਗਰ ਸ਼ਿਕਾਰ ਦੇ ਜ਼ਮਾਨੇ ਤੋਂ ਸੀ ਕਿ ਇਜਤਮਾਹੀ ਤੌਰ 'ਤੇ ਲੋਕ ਇਕੱਠੇ ਹੋ ਕੇ ਸ਼ਿਕਾਰ ਕਰਦੇ ਸੀ। ਉਹਦੇ ਬਾਅਦ ਜ਼ਰੀ ਸਮਾਜ ਆਇਆ। ਜ਼ਰੀ ਸਮਾਜ ਦੇ ਵਿੱਚ ਪੈਦਾਵਾਰੀ ਸਿਸਟਮ ਜਿਹੜਾ ਉਹਦੇ ਵਿੱਚ ਮਿਹਨਤ ਕਰਨਾ ਅਤੇ ਜ਼ਮੀਨ 'ਤੇ ਮਿਹਨਤ ਕਰਨਾ, ਇਸ ਤਰ੍ਹਾਂ ਸੰਗਤੀ ਸਮਾਜ ਹੈ। ਸੰਗਤੀ ਸਮਾਜ ਦੇ ਅੰਦਰ ਇੱਕ ਵਾਧੇ ਸ਼ਕਲ ਇਖਤਿਆਰ ਕਰ ਗਿਆ ਤਬਕਾਤੀ ਸਮਾਜ। ਔਰ ਇਸ ਤਬਕਾਤੀ ਸਮਾਜ ਦੇ ਹੁੰਦਿਆਂ ਸਾਰਿਆਂ ਦੀਆਂ ਜ਼ਰੂਰਤਾਂ ਪੈਦਾਵਾਰੀ ਸਿਸਟਮ ਦੇ ਨਾਲ ਜੁੜੀਆਂ ਹੁੰਦੀਆਂ ਔਰ ਸਾਰਿਆਂ ਦੀ ਤਕਾਜ਼ੇ ਇੱਕੋ ਹੀ ਹੁੰਦੇ ਨੇ। ਬੁਨਿਆਦੀ ਤਕਾਜ਼ੇ ਉਹਨਾਂ ਦੇ ਇੱਕੋ ਹੀ ਨੇ, ਜ਼ਰੂਰਤਾਂ ਉਹਨਾਂ ਦੀ ਇੱਕੋ ਹੀ ਨੇ, ਲੇਕਿਨ ਉਹਨਾਂ ਦੇ ਵਿੱਚ ਮਜ਼ਹਬ ਦੀ ਵੰਡ ਪਾ ਦੇਣੀ, ਹਾਂਜੀ, ਕੌਮ ਦੀ ਵੰਡ ਪਾ ਦੇਣੀ, ਨਸਲ ਦੀ ਵੰਡ ਪਾ ਦੇਣੀ। ਇਹਦੀ ਵਜ੍ਹਾ ਤੋਂ ਅਸੀਂ ਇੱਕ ਦੂਸਰੇ ਤੋਂ ਦੂਰ ਔਰ ਉਹਦੇ ਨਾਲ ਫਿਰ ਡਾਂਗਾਂ ਕੱਢ ਲੈਣੀਆਂ, ਤਲਵਾਰਾਂ ਕੱਢ ਲੈਣੀਆਂ, ਜੰਗਾਂ ਸ਼ੁਰੂ ਕਰ ਦੇਣੀਆਂ। ਕਿਉਂਕਿ ਅਸਲਾ ਆ ਗਿਆ ਜੀ, ਐਟਮ ਅੱਪ ਤੱਕ ਦਾ ਅਸਲਾ। ਇਸ ਨੂੰ ਇਸ ਹੱਦ ਤੱਕ ਚਲੇ ਗਏ ਨੇ ਕਿ ਇਨਸਾਨ ਤੇ ਮਰਨਗੇ ਹੀ, ਬਾਕੀ ਸਾਰੇ ਜਾਨਦਾਰ ਤੱਕ ਮਰ ਜਾਣ। ਉਹਨਾਂ ਦੀ ਮੌਤ ਦਾ ਸਮਾਨ ਪੈਦਾ ਕਰ ਚੁੱਕੇ ਹਾਂ।
ਜ਼ਿਆਦਾ ਇਹ ਜ਼ਰੂਰਤ ਹੋ ਗਈ ਹੈ ਕਿ ਤਬਕਾਤੀ ਸਮਾਜ ਦੇ ਅੰਦਰ ਰਹਿੰਦਿਆਂ ਹੋਇਆਂ ਜਿਹੜੀ ਮਜ਼ਹਬੀ ਨਫ਼ਰਤ ਹੈ, ਕੌਮੀ ਨਫ਼ਰਤ ਹੈ, ਇਸ ਨੂੰ ਜਿੰਨਾ ਵੀ ਹੋ ਸਕੇ ਤੇਜ਼ ਰਫ਼ਤਾਰੀ ਨਾਲ ਖਤਮ ਕੀਤਾ ਜਾਏ। ਔਰ ਇਹ ਕੋਈ ਜਿਹੜੀ ਨਫ਼ਰਤਾਂ ਜਿਹੜੀਆਂ ਪੈਦਾ ਕੀਤੀਆਂ ਗਈਆਂ ਨੇ ਇਹ ਕੋਈ ਖੁਦ ਬ ਖੁਦ ਨਹੀਂ ਹੋਈਆਂ, ਇਹਨਾਂ ਨੂੰ ਸ਼ੌਰੀ ਤੌਰ ਦੇ ਉੱਤੇ ਪੈਦਾ ਕੀਤਾ ਗਿਆ, ਇਹਨਾਂ ਨੂੰ ਸ਼ੌਰੀ ਤੌਰ 'ਤੇ ਹਵਾ ਦਿੱਤੀ ਗਈ ਹੈ ਤਾਂ ਕਿ ਇਸਤਸਾਲ ਦਾ ਸਿਸਟਮ ਜਿਹੜਾ ਹੈ, ਤਬਕਾਤੀ ਸਮਾਜ ਅਗਰ ਖਤਮ ਹੋ ਜਾਏਗਾ ਤੇ ਇਸਤਸਾਲ ਦਾ ਸਿਸਟਮ ਜਿਹੜਾ ਹੈ ਉਹ ਵੀ ਖਤਮ ਹੋ ਜਾਏਗਾ। ਔਰ ਚੰਦ ਲੋਕਾਂ ਦੀ ਜਿਹੜੀ ਪੈਦਾਵਾਰੀ ਸਿਸਟਮ ਦੇ ਉੱਤੇ ਤਕਸੀਮ ਹੈ, ਪੈਦਾਵਾਰੀ ਤਕਸੀਮ ਹੈ, ਜ਼ਰਾਏ ਪੈਦਾਵਾਰ 'ਤੇ ਕਬਜ਼ਾ ਤੇ ਤਕਸੀਮ ਪੈਦਾਵਾਰ 'ਤੇ ਕਬਜ਼ਾ ਜਿਹੜਾ ਹੈ, ਇਸ ਜ਼ਰਾਏ ਪੈਦਾਵਾਰ 'ਤੇ ਕਬਜ਼ਾ ਔਰ ਤਕਸੀਮ ਪੈਦਾਵਾਰ 'ਤੇ ਕਬਜ਼ੇ ਦੀ ਵਜ੍ਹਾ ਨਾਲ ਹੀ ਜਿਹੜੇ ਨੇ ਇੱਕ ਪੈਦਾਵਾਰੀ ਸਿਸਟਮ ਦੀ ਤਕਸੀਮ ਜਿਹੜੀ ਹੈ ਉਹ ਮਿਹਨਤ ਕਰਨ ਵਾਲੇ ਜਿਹੜੇ ਨੇ ਉਹ ਮਹਿਰੂਮ ਰਹਿੰਦੇ ਨੇ, ਤੇ ਜਿਹੜੇ ਚੰਦ ਲੋਕ ਨੇ ਉਹ ਆਪਣੇ ਬਰਦਾਸ਼ਤ ਰੱਖ ਕੇ ਤੇ ਉਹ ਸਾਰੀ ਪੈਦਾਵਾਰੀ ਪੈਦਾਵਾਰ ਨੂੰ ਆਪਣੇ ਹੱਕ 'ਚ ਲੈ ਜਾਂਦੇ ਨੇ ਲੋਕਾਂ ਪਰ ਬਾਕੀ ਲੋਕਾਂ ਦੀ ਗੁਫ਼ਤਗੂ ਕਰਨੀ। ਮੈਂ ਬਸ ਇਤਨੀ ਗੱਲ ਤੇ ਆਪਣੀ ਗੱਲ ਖਤਮ ਕਰਨ ਦੀ ਕੋਸ਼ਿਸ਼ ਸ਼ਰਾਜ਼ੀ ਸਾਹਿਬ ਥੈਂਕ ਯੂ। अस्सलाम वालेकुम सब दोस्तों। मैं सब तो पहले तो अपने तकरीर की भरावां का शुक्रिया अदा करना कि जिन्होंने अज यह तकरीब का एहतमाम किया, खास तौर पर मास्टर मेरे इंसान लोग सियासी डॉक्टर ने, और उन्हें शबीर जी कह रहे सन कि ये जो मुख्तसर जो एक इकट्ठ है कि इनू जरा बड़े पैमाने पर नहीं जाना चाहिए। मैं समझना कि इतने तो पहले ही यानी ज़्यादा गलबा है इस्लाम का, बहुत ज़्यादा, मोर दैन 90%। और फिर लोगों का रवैया बड़ा एग्रैसिव है, उन्होंने भी काम करने की जरूरत है, उन्होंने यानी कुशादगी उन्होंने सोचने और इस तरह चंद बंद के काफ़ी बड़ी बात है, लेकिन मुसलमानों को जोड़ा है ना यह चीज़ का इजहार होना चाहिए कि वो वेलकम करन अपने मुस्लिम जोड़े ब्रदर ने इतों के रहने वाले ने इतों के सपूत है। इस चीज़ पर मेरा एक है सोच, और ता ही इंप्रैसिव भी होएगा, कोई रिजल्ट भी आएगा, वरना इस तरह हर साल चंद बंदे बैठेंगे तो उम्मीद है चले जाएंगे, इनू जरा बड़े पैमाने। पहले तो जी बहुत बहुत शुक्रिया साढ़े बड़िया का, उन्होंने यह काम किया। तो मैनू नहीं याद बंदा, एक तो मैं बाहर रहे हैं और मैं छोटा सी, तो मेरे वालिद साहब जोड़े ने उन्होंने उस्ताद जोड़े से क्रिश्चियन कम्यूनिटी के सी, तो जो भी आते होंगे सी तो अपनी सीट छड्ड दिंदे होंगे सी, तो केक वगैरह लैके आते होंगे सी। तो मेरे वालिद ने कभी नहीं कहा कि पुत्र है नहीं खाना, वो कहते मुहब्बत आई ना पुत्र मुहब्बत नहीं खा सकते खा लो, ठीक। और वही जी मेरे च रही, मैं बाहर रहे हैं उससे असी जी क्रिश्चियंस नाल रहे हैं, ज्यूज ने उन्होंने असी वो किया है। हाँ कन्फ्लिक्ट ऑफ थॉट हो सकता है, उन्होंने गल की जा सकती है, नहीं होता कि असी उन्होंने सिर पाड़ दिए या वो कर दिए, ठीक है। और जोड़े साढ़े रवायती जोड़े सी होली के हो गए, क्रिसमस के हो गए, असी उन्होंने छड़ दिता है, ठीक है। वरना यह होंदा सी कि असी सारे जोड़े पहले इकट्ठे होंदे सी, या जी साड़ी एलीट क्लास है और हैव नॉट का बहुत ज़्यादा साड़ा फर्क पै गया है, ठीक है। वरना पहले जो होंदा सी असी सारे इकट्ठे होंदे सी, और लाहौर की तो क्या ही बात सी, इत्थे बहुत ज़्यादा इनू मनाया जाता सी। तो मेरी भी यही इल्तजा ही कह लो कि सानू सारिਆਂ ਨੂੰ मिल के बल्कि बड़े पैमाने पर जाना चाहिए कि साढ़े च बुरदबारी और आ सके, ताकि असी पाकिस्तान को अगे लैके जाइए। एवं ना बिला वजह असी ना लड़न लड़ान लगे हुए हैं, ठीक है। सब तो पहली गल है कि असी इंसान हैं, ठीक है, मतलब बाद चो आता है, असी हूँ जो मतलब पहले कर दिता है, पहले इंसानियत को लैके फिर बाद चो जी है वो दूसरी गल करा, ठीक है। मैं बहुत मैं वड्डियां दा बहुत शुक्रगुजार हाँ जी उन्होंने प्रोग्राम रखा। मैं डॉक्टर साहब की गल नूं अगे एक्सटेंड करांगा जी कि सब तो पहले इंसान है और मज़हब बाद च आते हैं। तो वारिस शाह विचार परिया ने हमेशा इंसानियत का ही दर्ज दिता है कि इत्थे होली के त्यौहार होए ने, भगत सिंह के त्यौहार होए ने, फिर अपना क्रिसमस के होए ने, तो हुण मास्टर जी राहत भाई की तरफों मुसलमानों वास्ते ईद मिलन पार्टी का एहतमाम किया गया है। ये भी एक इंसानियत का दर्स है कि तमाम इंसान असी बराबर हैं। तो ये बड़ी खुशी वाली गल है जी, सानू एज ए सोसाइटी डेवलप होना चाहिए
और इंसानियत तो बड़ा कोई मजहब नहीं और आसफ तो ये अमली है, मिसाल मिल आसफ तो रही ये है बैठा बात सिद्दीकी वो सिद्दीकी भी है साहब चल भाले ते मैं बड़ा शुक्रगुजार हाँ जी मास्टर जी रजाक भाई का कि मैं पार्टी मैं समझना कि खुश होना, परेशान होना, दुखी होना ये इंसानी फितरत का तकाज़ा है। और दुनिया के जिन्ने भी मजहब ने उन्होंने कोई ना कोई त्यौहार खुश होते हैं तो किते परेशानियां भी नाल ने, दुख भी नाल ने। और मैं मजहब तो हट के एक गल करना चाहना ना सर, क्योंकि मैं समझना कि जिन्ने बड़े ब्रेन इतने बैठे हुए हैं गल की गुंजाइश तो नहीं हैगी, लेकिन जो मेरा अपना एक व्यूअर मैं वो जरूर तुम्हारे अगे पेश करा। वो है वे कि जिस तरह ईद मनाई जा रही है ये ईद साड़ी नहीं हैगी, ये फर्ज उन्होंने उत्ते वे जेडे गैर ईद मनाने वाले ने, गैर मुस्लिम ने, कि वो इन्हां दियां खुशियां च शामिल हो। ये इंसानियत का तकाज़ा है, इत्थे मजहब की कोई गल नहीं। दुनिया ते कोई भी बंदा जो भी है ਉਹਦਾ मजहब कोई भी है, वो खुशी के भी लम्हात ने ते गमी के भी लम्हात ने। ते इंसान होने की अलामत है वे कि अगर कोई खुश है तो ਉਹਦੇ नाल खुश होया जाए, और अगर कोई परेशान है, गमगीन है तो ਉਹਦੇ नाल गम के विच हिस्सा दिता जाए। ਇਹ ईद के त्यौहार या साढ़े दूसरे जो त्यौहार इतने मनाए जाते हैं जिहदे च तकरीबन मैं खुद भी शामिल होना वा, बड़ी खुशी होती है मैंने। यानी कोई ऐसी चीज़ नहीं नज़र आती कि जी दूजिया च नहीं है तो मेरे को है वे, मेरे नालों बहुत अच्छे जज्बात दूसरे लोगों को, तो वो काबिल इज्जत ने। मेरी जी गुजारिश है, मेरी आइडियालॉजी जी वो है वे कि कोई भी खुशी के लम्हात जिस तबके तबके दे ने दूसरों के फर्ज है कि उन्होंने को जाओ और उन्होंने खुशी मनाओ, और जो उन्होंने कोई खुशी हो तो फिर तमाम दूसरे इतने अक्सरीयत की और अकलीयत की गल मैं नहीं करांगा। मैं यह गल करांगा कि अकलीयत होवे या अक्सरीयत होवे, किसी की खुशी च जाके शामिल होना इंसानी फराइज का हिस्सा है, और किसी के गम दे विच गमगीन होना यह भी इंसान होना है। और मैं बहुत खुश हाँ उस्ताद साहब तुसी बहुत वड्डी हस्ती हो और तुसी हमेशा बहुत अच्छे काम करते हो, और मेरे को लफ्ज़ नहीं है तुहाडे शुक्रिया अदा करने दा। और इस लफ्ज़ों के नाल शबीर साहब तुहाडा खास तौर पर बड़ा शुक्रिया जी, साढ़े जैसे बंदे को याद रखते हो तुसी। इजाज़त दो और जी सब तो पहले तो धन्यवाद, सत श्री अकाल, सलाम तो अपने अपने हिसाब नाल अपना अपना सलाम कबूल कर लो, सारे ने कह छड़े ने। तो शबीर जी का खसूसी तौर पर ऐसा मारिया कि सारे भरावां नूं चाहे वह मजाज के लोग ने तो चाहे नज़रिए के लोग ने उन्होंने इकट्ठ करते हैं, तो यही के लिए ना जी खुशियां ही इकट्ठियां करनियां चाहिए। वो पहले असीं सुनीदा सी कहने मकसद है कि वह काफर किहो जिहे हुंदे ने तो भी वेख ले वही सिलसिले हो गए, तो बाद दफा कहते सी लैफ्ट अगे सुरखे भी। खैर मैं कहना कि मुख्तलिफ अकीदियां भी वेख्या तो मुख्तलिफ कहना मकसद फिका के लोगों ने भी वेख्या, ठीक है ना, पर हर बंदे ने कहा मेरा नज़रिया तो मेरे फिका सही है। यह नहीं किसी ने कहा यार जिथे सही है उत्थे बंदे का पुत्र बन के रहा, पर सही काम कर माशरे वास्ते एक अच्छा इंसान बन। असीं वो गल करते हैं कि वो कोई चीज़ शबीर जी को सानू मिली है कि मुख्तलिफ मज़ाहिब के लोग ने, कोई मुख्तलिफ फिका के लोग ने, मुख्तलिफ नज़रियात के लोग ने इकट्ठ वाली गल करते हैं, कहना मकसद है। और कोई खुशियां होंदियां सांझियां होंदियां ने, कहना मकसद है। पूरा कहना मकसद है मिसाल के तौर पर एक बंदा खुशी मनाते हैं तो मैं उन्होंने मजहब का ही किसी मुल्क का बहाना ला के खुशियां भस्म कर देवां कि गल है इंसानियत जी, गल को माशरे वास्ते कितना अच्छा इंसान है। ऐसे मेरे कहना मैं कहना कि पहला प्लेटफार्म देखिया है कि कितने होली भी है, दिवाली भी है, इतने क्रिसमस भी है, इतने ईद मिलन पार्टी भी है, इतने सारे भगत सिंह भी है, इतने कहना मकसद सीयर असलम साहब का भी होया और दूसरिया का भी होया, काल मार्क्स का भी होया। तो ऐसे हमारे अभी शुक्रगुजार हैं, बड़े बड़े अच्छे दोस्त मिले ने, तो वासते रवो तो खुश रवो। तो खसूसी तौर पर शबीर जी का तो उन्होंने टीम का तो सब का शुक्रिया जी। शबीर जी का तो जिन्ना भी शुक्रिया अदा करिए असीं घट कि जिस तरह हकीम साहब ने भी कहा कि इन्हां दी वजह नाल ना तो सानू जिहड़ा ना जी इहो जिहे इकट्ठ देखण नूं मिले
ਬਲਕਿ ਨਵੇਂ ਲੋਕ ਇਨਸਾਨ ਦੋਸਤ ਲੋਕ ਜਿਹੜੇ ਨੇ ਕਿਆ ਬਾਤ। ਉਹਨਾਂ ਨਾਲ ਸਾਡਾ ਤਾਰਫ ਹੋਇਆ ਤੇ ਉਹ ਇਨਸਾਨ ਦੋਸਤੀ ਦਾ ਜਿਹੜਾ ਪੈਗਾਮ ਹੈ, ਜਿਹੜਾ ਸਾਡਾ ਜਿਹੜਾ ਨਾ ਜੀ ਮਿਸ਼ਨ ਹੈ, ਜਿਹੜਾ ਜੱਦੋ-ਜਹਿਦ ਹੈ, ਜਿਹੜੀ ਸਾਡੀ ਖੁਆਇਸ਼ ਹੈ ਕਿ ਇਨਸਾਨ ਦੋਸਤੀ ਜਿਹੜੀ ਹੈ ਨਾ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਜ਼ਿਹਨਾਂ 'ਚ ਸਰਾਹੀਅਤ ਕਰਨੀ ਚਾਹੀਦੀ ਹੈ, ਸਾਡੇ ਅਮਲਾਂ ਦਾ ਹਿੱਸਾ ਬਣਨੀ ਚਾਹੀਦੀ ਹੈ, ਉਹ ਅਸੀਂ ਉਸ ਪਾਸੇ ਵੱਲ ਵੀ ਤੁਰੇ। ਤੇ ਜਿੱਥੋਂ ਤੱਕ ਗੱਲ ਹੈ ਜੀ ਈਦ ਮਿਲਨ ਪਾਰਟੀ ਦੀ ਗੱਲ ਹੈ ਜੀ ਕਿ ਇਹ ਈਦ ਇੱਕ ਤਿਉਹਾਰ ਹੈ ਤੇ ਉਹਦੇ ਤਿਉਹਾਰ ਦਾ ਜਿਹੜਾ ਨਾ ਜੀ ਉਹ ਤਾਂ ਖਤਮ ਹੋ ਗਿਆ, ਲੇਕਿਨ ਉਹਦਾ ਤਸਲਸਲ ਹੈ ਕਿ ਅਸੀਂ ਉਸੇ ਤਸਲਸਲ 'ਚ ਆਓ ਜੀ ਆਓ ਬਿਸਮਿਲ੍ਲਾ। ਆਜੋ ਜੀ ਜੀ ਆਇਆਂ ਨੂੰ, ਜੀ ਆਇਆਂ ਨੂੰ। ਲਓ ਜੀ ਰੋਸ਼ਨ ਸਾਹਿਬ। ਉਹ ਜੀ ਗੱਲ ਜਿਹੜੀ ਹੈ ਰਬਤ ਟੁੱਟ ਜਾਏ ਤੇ ਫਿਰ ਗੱਲ ਕਿਤੇ ਦੀ ਕਿਤੇ ਚਲੀ ਜਾਂਦੀ, ਲੇਕਿਨ ਫਿਰ ਵੀ ਗੱਲ ਹੈ ਜੀ ਕਿ ਗੱਲ ਹੋ ਰਹੀ ਸੀ ਈਦ ਮਿਲਨ ਪਾਰਟੀ ਦੀ। ਤੁਸੀਂ ਬੈਠੋ ਅਸੀਂ ਤੁਹਾਡੀ ਚਲੋ ਬਹਿ ਜਾਓ ਕੋਈ ਨਹੀਂ। ਮੈਂ ਬੈਠਾ ਬੜੀ ਦੇਰ ਦਾ। ਈਦ ਜਿਹੜੀ ਹੈ ਜੀ ਇਹ ਮਜ਼ਹਬੀ ਤਿਉਹਾਰ ਹੈ। ਤਿਉਹਾਰ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਸਕਾਫਤੀ ਤਿਉਹਾਰ ਹੁੰਦੇ ਨੇ ਤੇ ਇੱਕ ਮਜ਼ਹਬੀ ਤਿਉਹਾਰ। ਲੇਕਿਨ ਅਗਰ ਅਸੀਂ ਦੇਖੀਏ ਤੇ ਤਿਉਹਾਰ ਜਿਹੜਾ ਉਹ ਚਾਹੇ ਸਕਾਫਤੀ ਹੋਵੇ ਤੇ ਚਾਹੇ ਮਜ਼ਹਬੀ ਹੋਵੇ, ਉਹਨਾਂ ਨੂੰ ਮਨਾਉਣ ਦਾ ਤਰੀਕਾ ਇੱਕੋ ਜਿਹਾ ਹੈ। ਮਜ਼ਹਬੀ ਤਿਉਹਾਰ ਦਾ ਇਹ ਹੈ ਕਿ ਮਜ਼ਹਬੀ ਰਸਮਾਂ ਤੋਂ ਸ਼ੁਰੂ ਹੁੰਦਾ, ਲੇਕਿਨ ਉਸ ਤੋਂ ਬਾਅਦ ਫਿਰ ਜਿਹੜਾ ਬਾਕੀ ਪੂਰਾ ਦਿਨ ਹੈ ਜਾਂ ਉਸ ਤੋਂ ਪਹਿਲੇ ਉਹ ਤਿਉਹਾਰ ਮਨਾਉਣ ਦੀਆਂ ਤਿਆਰੀਆਂ ਕੀ ਹੁੰਦੀਆਂ ਕਿ ਜੀ ਅਸੀਂ ਨਵੇਂ ਕੱਪੜੇ, ਖਾਸ ਤੌਰ ਤੇ ਬੱਚਿਆਂ ਦਾ, ਔਰਤਾਂ ਦਾ ਉਹ ਖਾਸ ਤਿਆਰੀ ਹੁੰਦੀ ਹੈ ਜੀ ਕਿ ਅਸੀਂ ਨਵੇਂ ਕੱਪੜੇ ਪਾਉਣੇ ਨੇ। ਉਹ ਈਦ ਇੱਕ ਐਸਾ ਤਿਉਹਾਰ ਹੈ, ਅਰਬ 'ਚ ਭਾਵੇਂ ਇਹਦਾ ਤਸੱਵਰ ਹੋਵੇ ਨਾ ਹੋਵੇ, ਲੇਕਿਨ ਸਾਡੇ ਇੱਥੇ ਤਸੱਵਰ ਇਹ ਹੋਵੇ ਕਿ ਔਰਤਾਂ ਨੇ ਈਦ ਦੀ ਖਾਸ ਤਿਆਰੀ ਕਰਨੀ। ਉਹਨਾਂ ਨੇ ਚੂੜੀਆਂ ਵੀ ਲੈਣੀਆਂ, ਉਹਨਾਂ ਨੇ ਮਹਿੰਦੀ ਵੀ ਲਾਉਣੀ ਹੈ, ਉਹਨਾਂ ਨੇ ਜਿਹੜਾ ਨਾ, ਔਰ ਇਹ ਅਗਰ ਦੇਖੀ ਤੇ ਸਿਰਫ ਔਰਤਾਂ ਜਿਹੜੀਆਂ ਨੇ ਇਹ ਸਿਰਫ ਈਦ ਤੇ ਨਹੀਂ ਕਰਦੀਆਂ। ਇਹ ਅਗਰ ਇੱਥੇ ਦੇ ਜਿਹੜੇ ਮਕਾਮੀ ਤਿਉਹਾਰ ਨੇ, ਹੋਲੀ, ਦੀਵਾਲੀ, ਉਹਦੇ ਵਿੱਚ ਵੀ ਜਿਹੜੇ ਮਤਲਬ ਜਿਹੜਾ ਈਸਟਰ ਹੈ ਜਾਂ ਕਿਸੇ ਵੀ ਮਜ਼ਹਬ ਦਾ ਜਿਹੜਾ ਤਿਉਹਾਰ ਹੈ, ਉਹਦੇ ਵਿੱਚ ਇਨਸਾਨਾਂ ਦਾ ਜਿਹੜਾ ਉਹਨੂੰ ਮਨਾਉਣ ਦਾ ਤਰੀਕਾ ਜਿਹੜਾ ਨਾ ਜੀ ਇੱਕੋ ਜਿਹਾ ਹੈ। ਬੱਚੇ ਉਹਨਾਂ ਦਾ ਆਪਣਾ ਹੁੰਦਾ ਜੀ ਕਿ ਸਾਨੂੰ ਨਵੇਂ ਕੱਪੜੇ, ਨਵੀਆਂ ਜੁੱਤੀਆਂ ਮਿਲਣ, ਅਸੀਂ ਉਹਨੂੰ ਜਿਹੜਾ ਕਰਨਾ ਹੈ। ਇੱਕ ਇਕਨੋਮਿਕ ਐਕਟੀਵਿਟੀ ਤਿਉਹਾਰ ਤੇ ਉਹ ਬੜਾ ਬਾਅਦ 'ਚ ਆਉਂਦਾ, ਲੇਕਿਨ ਉਸ ਤੋਂ ਮਹੀਨਾ ਪਹਿਲੇ ਇਕਨੋਮਿਕ ਐਕਟੀਵਿਟੀ ਸ਼ੁਰੂ ਹੋ ਜਾਂਦੀ ਹੈ, ਬਾਜ਼ਾਰ ਸੱਜਦਾ ਨੇ, ਖਰੀਦਦਾਰੀ ਸ਼ੁਰੂ ਹੋ ਜਾਂਦੀ ਹੈ। ਤੇ ਉਹਦੇ ਨਾਲ ਵੀ ਜਿਹੜਾ ਨਾ ਜੀ ਲੋਕਾਂ ਤੱਕ ਪੈਸਾ ਇੱਕ ਹੱਥ ਚੋਂ ਦੂਸਰੇ ਹੱਥ 'ਚ ਜਾਂਦਾ ਹੈ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਤਿਉਹਾਰਾਂ ਨਾਲ ਜੁੜੀਆਂ, ਲੇਕਿਨ ਬੁਨਿਆਦੀ ਜਿਹੜੀ ਚੀਜ਼ ਹੈ ਉਹ ਇਹ ਖੁਸ਼ੀ। ਹਰ ਤਿਉਹਾਰ ਜਿਹੜਾ ਨਾ ਜੀ ਉਹ ਖੁਸ਼ੀ ਲੈ ਕੇ ਆਉਂਦਾ ਔਰ ਖੁਸ਼ੀਆਂ ਜਿਹੜੀਆਂ ਨੇ ਉਹ ਸਾਨੂੰ ਸਾਂਝੀਆਂ ਕਰਨੀਆਂ ਚਾਹੀਦੀਆਂ। ਉਹ ਤਿਉਹਾਰ ਦਾ ਤਾਲੁਕ ਚਾਹੇ ਕਿਸੇ ਮਜ਼ਹਬ ਨਾਲ ਹੋਵੇ, ਚਾਹੇ ਕਿਸੇ ਸਕਾਫਤ ਨਾਲ ਹੋਵੇ, ਉਹਦੇ ਵਿੱਚ ਸਾਨੂੰ ਤੰਗ ਨਜ਼ਰੀ ਦਾ ਮੁਜ਼ਾਹਰਾ ਨਹੀਂ ਕਰਨਾ ਚਾਹੀਦਾ ਕਿ ਜੀ ਇਹ ਬਸ ਜੀ ਇਹ ਫਲਾਣੇ ਦਾ ਤਿਉਹਾਰ ਹੈ ਤੇ ਸਾਨੂੰ ਉੱਥੋਂ ਅਸੀਂ ਇਹ ਤੰਗ ਨਜ਼ਰੀ ਦੇ ਵਿੱਚ ਆ ਕੇ ਤਿਉਹਾਰਾਂ ਨੂੰ ਮਜ਼ਹਬ ਦੇ ਨਾਲ ਜੋੜ ਕੇ ਅਸੀਂ ਕਈ ਆਪਣੇ ਤਿਉਹਾਰ ਸੀ ਖੋ ਬੈਠੇ। ਬਸੰਤ ਜਿਹੜੀ ਹੈ ਉਹ ਠੀਕ ਇੱਕ ਲਹਿਦਾ ਉਹਦੇ 'ਚ ਹੋਇਆ ਕਿ ਖੂਨੀ ਤਿਉਹਾਰ ਬਣ ਗਿਆ, ਲੇਕਿਨ ਉਸ ਤੋਂ ਪਹਿਲੇ ਵੀ ਲੇਕਿਨ ਹੈ ਤਾਂ ਮਕਾਮੀ ਤਿਉਹਾਰ ਸੀ, ਲੇਕਿਨ ਉਹਨੂੰ ਬਣਾ ਦਿੱਤਾ ਗਿਆ ਜੀ ਕਿ ਨਹੀਂ ਇਹ ਅਜੀਬੋ ਗਰੀਬ ਕਹਾਣੀਆਂ ਜੋੜਤੀਆਂ ਗਈਆਂ ਕਿ ਜੀ ਇਹ ਹਿੰਦੂ। ਇਸੇ ਤਰ੍ਹਾਂ ਇੱਕ ਬਹੁਤ ਵੱਡਾ ਪੰਜਾਬ ਦਾ ਤਿਉਹਾਰ ਵਿਸਾਖੀ, ਉਹਨੂੰ ਅਸੀਂ ਸਿੱਖ ਮਜ਼ਹਬ ਨਾਲ ਜੋੜ ਕੇ ਉਹ ਤਿਉਹਾਰ ਤੋਂ ਵੀ ਅਸੀਂ ਹੱਥ ਖੋ ਬੈਠੇ। ਸੋ ਇਹ ਮੈਂ ਜਿਹੜਾ ਗੱਲ ਹੈ ਨਾ ਜੀ ਕਿ ਇਹਨਾਂ ਨੂੰ ਸਾਨੂੰ ਸਾਰੇ ਜਿਹੜੇ ਨੇ ਇਹ ਖੁਸ਼ੀਆਂ ਵੰਡਣ ਦੇ ਜਿਹੜੇ ਮੌਕੇ ਨੇ, ਖੁਸ਼ੀਆਂ ਜਿਹੜੀਆਂ ਨੇ ਜੀ ਖੁਸ਼ੀਆਂ 'ਚ ਸ਼ਾਮਲ ਹੋਣ ਦੇ ਜਿਹੜੇ ਮੌਕੇ ਨੇ, ਇਹਨਾਂ ਨੂੰ ਸਾਨੂੰ ਮਜ਼ਹਬਾਂ ਦੀ ਨਜ਼ਰ ਨਹੀਂ ਕਰਨਾ ਚਾਹੀਦਾ। ਇਹਨੂੰ ਸਾਨੂੰ ਜਿਹੜਾ ਨਾ ਜੀ ਇਹ ਦੇਖਣਾ ਚਾਹੀਦਾ ਕਿ ਇਹ ਤਿਉਹਾਰ ਜਿਹੜੇ ਨੇ ਇਨਸਾਨਾਂ ਨੂੰ ਖੁਸ਼ੀਆਂ ਦਿੰਦੇ ਨੇ ਤੇ ਅਸੀਂ ਇਨਸਾਨਾਂ ਦੀਆਂ ਖੁਸ਼ੀਆਂ 'ਚ ਸ਼ਰੀਕ ਹੋਣਾ। ਔਰ ਇਹਦੇ ਨਾਲ ਹੀ ਜਿਹੜਾ ਜਦੋਂ ਇੱਕ ਦੂਜੇ ਦੀਆਂ ਖੁਸ਼ੀਆਂ 'ਚ ਅਸੀਂ ਸ਼ਰੀਕ ਹੋਵਾਂਗੇ ਤੇ ਇਨਸਾਨੀਅਤ ਦਾ ਪੈਗਾਮ ਹੈ, ਇਨਸਾਨੀਅਤ ਦਾ ਜਿਹੜਾ ਦਰਦ ਹੈਗਾ ਉਹ ਅੱਗੇ ਵਧੇਗਾ, ਉਹ ਅਹਿਸਾਸ ਉਜਾਗਰ ਹੋਏਗਾ, ਉਹ ਸਾਰੇ ਅਸੀਂ ਜਿਹੜਾ ਨਾ ਜੀ ਸਾਂਝ ਜਿਹੜੀ ਹੈ ਨਾ ਜੀ ਉਹ ਵਧੇ। ਬਹੁਤ ਸ਼ੁਕਰੀਆ। भेजा है खुदा ने इस जहां से इस जहां में, जाओ एक दूसरे के प्यार करो। रब करीम की दुआ है इस प्लेटफॉर्म पर इकट्ठे होने वाले तमाम हजरात को सेहत और तंदरुस्ती वाली ज़िंदगी अता अच्छा दोस्तों, जो ईद मिलन पार्टी है मुसलमानों के विच हज़रत मुहम्मद सल्लल्लाहु अलैहि वसल्लम के दौर में दो ईदां सन, ईद उल फितर ते ईद उल अज़हा। 29 या 30 रोज़े रखने तो बाद ईद उल फितर होंदी है जो पिछले दिन असीं मना चुके हैं, उस सिलसिले का भी है इकट्ठ। तो ईद उल अज़हा तकरीबन इस तो 2 महीने 10 दिन बाद आएगी, कुर्बानी भी जिन्होंने असीं करने।
ਹੁਣ ਪਿਛਲੀਆਂ ਕੋਈ 1.5 ਸਦੀ ਤੋਂ ਜਾਂ 2 ਸਦੀਆਂ ਤੋਂ ਈਦ ਮਿਲਾਦੁਨ ਨਬੀ ਵੀ ਮਨਾਈ ਜਾਂਦੀ ਹੈ। ਉਹ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦਾ ਜਨਮ ਦਿਨ ਹੈ ਤੇ ਉਹ ਵੀ ਮੁਸਲਮਾਨਾਂ 'ਚ ਰੁਝਾਨ ਪੈਦਾ ਹੋਇਆ ਔਰ ਅੱਛੀ ਗੱਲ ਹੈ। ਜਿਸ ਤਰ੍ਹਾਂ ਹਜ਼ਰਤ ਕ੍ਰਾਈਸਟ ਅਲੈਹਿ ਇਸਲਾਮ, ਹਜ਼ਰਤ ਈਸਾ ਅਲੈਹਿ ਇਸਲਾਮ ਦਾ ਜਿਹੜਾ ਜਨਮ ਦਿਨ ਹੈ ਉਹੀ ਈਦ ਹੈ ਸਾਡੇ ਕ੍ਰਿਸਚਨ ਭਾਈਆਂ ਦੀ। ਤੇ ਐਵੇਂ ਈਦ ਮਿਲਾਦੁਨ ਨਬੀ ਵੀ ਹੁਣ ਪਿਛਲੇ ਕੁਝ ਅਰਸੇ ਤੋਂ ਮਨਾਈ ਜਾਂਦੀ ਹੈ। ਅੱਛਾ, ਕਿਉਂਕਿ ਅਸੀਂ ਮੁਸਲਮਾਨ ਅਸੀਂ ਕਿਉਂਕਿ ਮੁਸਲਮਾਨ ਮੈਜੋਰਿਟੀ 'ਚ ਅਸੀਂ ਤਾਂ ਆਪਣੀਆਂ ਖੁਸ਼ੀਆਂ ਮਨਾਉਂਦੇ ਹੀ ਹਾਂ। ਸਾਡੇ ਇਸ ਪਲੇਟਫਾਰਮ ਦਾ ਮੰਚ ਦਾ ਫਾਇਦਾ ਇਹ ਹੈ ਔਰ ਖਸੂਸੀਅਤ ਇਹ ਹੈ ਕਿ ਅਸੀਂ ਮਾਈਨੋਰਿਟੀਜ਼ ਨੂੰ, ਸਾਡੇ ਜਿਹੜੇ ਹਿੰਦੂ ਭਾਈ ਨੇ, ਸਾਡੇ ਸਿੱਖ ਭਰਾ ਨੇ, ਸਾਡੇ ਕ੍ਰਿਸਚਨ ਭਰਾ ਨੇ, ਉਹਨਾਂ ਦੇ ਜਿਹੜੇ ਤਿਉਹਾਰ ਆਏ ਨੇ, ਉਹਨਾਂ ਦੇ ਖੁਸ਼ੀ ਦੇ ਦਿਨ ਆਏ ਨੇ, ਉਹਨਾਂ ਨੂੰ ਵੀ ਅਸੀਂ ਇੱਥੇ ਮਨਾਇਆ ਹੈ ਔਰ ਇਸੇ ਤਰ੍ਹਾਂ ਹੀ ਮਨਾਇਆ ਜਿਵੇਂ ਅਸੀਂ ਆਪਣੀ ਈਦ ਦੀ ਖੁਸ਼ੀ ਮਨਾ ਰਹੇ। ਤੇ ਅੱਛੀ ਗੱਲ ਹੈ, ਰਲ ਮਿਲ ਕਰੀਏ। ਅਸਲ ਵਿੱਚ 47 ਤੋਂ ਬਾਅਦ ਕਾਫੀ ਸਾਰੇ ਮਸਾਇਲ ਪੈਦਾ ਹੋਏ ਨੇ। ਅਦਰਵਾਈਜ਼ ਬਿਫੋਰ ਪਾਰਟੀਸ਼ਨ ਇਹ ਚੀਜ਼ਾਂ ਨਹੀਂ ਸਨ। ਰੋਜ਼ੇ ਸ਼ੁਰੂ ਹੁੰਦੇ ਸਨ, ਸਾਡੇ ਵੱਡੇ ਦੱਸਦੇ ਨੇ ਕਿ ਹਿੰਦੂ ਆ ਕੇ ਰੋਜ਼ੇ ਰਖਾਉਂਦੇ ਸਨ ਮੁਸਲਮਾਨਾਂ ਨੂੰ। ਭਾਈ ਤੁਹਾਡੇ ਕੋਲ ਦੁੱਧ ਨਹੀਂ ਹੈ, ਸਾਡੀ ਮੱਝ ਹੈ ਤੇ ਅਸੀਂ ਤੁਹਾਨੂੰ ਦੁੱਧ ਪ੍ਰੋਵਾਈਡ ਕਰਾਂਗੇ। ਅੱਛਾ, ਇਸ ਤਰ੍ਹਾਂ ਈਦ ਤੇ ਮੁਬਾਰਕਬਾਦ ਦੇਣਾ, ਖਾਣਾ ਸ਼ਾਣਾ ਰਲ ਕੇ ਖਾਣਾ, ਇਸ ਨੂੰ ਮੈਂ ਸਮਝਣਾ ਸਾਡੇ ਵੱਡੇ ਸਾਡੇ ਨਾਲੋਂ ਜ਼ਿਆਦਾ ਦਰਿਆ ਦਿਲ ਔਰ ਫਰਾਖ ਦੇ ਲੋਕ ਸਨ ਔਰ ਬਰੋਡ ਮਾਈਂਡਡ ਵੀ ਸਨ ਕਿ ਉਹ ਹਿੰਦੂ, ਮੁਸਲਮਾਨ, ਸਿੱਖ, ਕ੍ਰਿਸਚਨ ਸਾਰੇ ਰਲ ਮਿਲ ਕੇ ਰਹਿੰਦੇ ਸਨ। ਲੇਕਿਨ ਇਹ ਜਿਹੜੀ ਵੰਡ ਹੋਈ ਹੈ ਨਾ, ਉਹਦੇ ਨਾਲ ਸਾਡੇ ਪੰਜਾਬ ਦੀ ਖਾਸ ਤੌਰ 'ਤੇ ਬੜੀ ਤਬਾਹੀ ਔਰ ਬਰਬਾਦੀ ਹੋਈ ਹੈ ਕਿ ਅਸੀਂ ਹੁਣ ਸਿੱਖਾਂ ਨੂੰ ਸਮਝਦੇ ਹਾਂ ਕਿ ਉਹ ਅਲੱਗ ਹੀ ਮਖਲੂਕ ਹੈ। ਹਾਲਾਂਕਿ ਸਾਡੇ ਭਰਾ ਨੇ, ਮਜ਼ਹਬ ਤਾਂ ਸਾਡਾ ਮੁਸਲਮਾਨਾਂ ਦਾ ਨਹੀਂ ਇੱਕ ਦੂਸਰੇ ਨਾਲ ਰਲਦਾ। ਸ਼ੀਆ ਸਾਨੂੰ ਗਲਤ ਸਮਝਦੇ ਨੇ, ਅਸੀਂ ਸ਼ੀਆ ਨੂੰ ਗਲਤ ਸਮਝਦੇ ਹਾਂ। ਮੈਂ ਮੁਸਲਮਾਨ ਹੈਗਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਸਮਝਣਾ, ਪੜ੍ਹੀਆਂ ਵੀ ਹੈ ਸਾਰੀਆਂ ਚੀਜ਼ਾਂ। ਇਸ ਕੋਲੋਂ ਅਕੀਦਾ ਜਾਂ ਮਜ਼ਹਬ ਤਾਂ ਹਰ ਇੱਕ ਦਾ ਹੁੰਦਾ ਆਪਣਾ ਆਪਣਾ, ਲੇਕਿਨ ਬਤੌਰ ਇਨਸਾਨ ਸਾਡੇ ਮਸਾਇਲ ਸਾਂਝੇ ਨੇ, ਸਾਡੇ ਦੁੱਖ ਸੁੱਖ ਸਾਂਝੇ ਨੇ ਤੇ ਅਸੀਂ ਖੁਸ਼ੀਆਂ ਵੀ ਰਲ ਕੇ ਮਨਾਈਏ। ਜੇ ਕੋਈ ਦੁੱਖ ਦਾ ਵਕਤ ਆਉਂਦਾ ਹੈ, ਅਫਸੋਸ ਦਾ ਆਉਂਦਾ ਹੈ, ਤੇ ਉਹ ਵੀ ਇੱਕ ਦੂਸਰੇ ਨਾਲ ਵੰਡੀਏ। ਸ਼ੁਕਰੀਆ ਜੀ। ਮੁਖਤਰ ਗੱਲ ਕਰਾਂਗਾ, ਬੜੇ ਦੋਸਤ ਬੈਠੇ ਨੇ ਕਿ ਤਿਉਹਾਰ ਜਿੰਨੇ ਵੀ ਨੇ, ਮੇਰਾ ਇੱਕ ਇੱਥੇ ਅਜ਼ਮ ਹੈਗਾ ਕਿ ਤਿਉਹਾਰਾਂ ਨੂੰ ਉਹਨਾਂ ਦੀ ਜਿਹੜੀ ਅਸਲ ਰੂਹ ਹੈ ਉਹਦੇ ਮੁਤਾਬਕ ਅਸੀਂ ਅਪਣਾਉਣਾ ਛੱਡ ਦਿੱਤਾ ਹੈ। ਕਿ ਉਹਦੀ ਮਿਸਾਲ ਹੀ ਦਿਆਂਗੇ ਕਿ ਵਿਸਾਖੀ ਦਾ ਮਤਲਬ ਹੈ ਕਿ ਕਣਕ ਕੱਟੀ ਹੈ ਤੇ ਢੋਲ ਵੱਜਣ ਤੇ ਪੈਲੀ ਝੋ, ਅਸੀਂ ਉਹਨੂੰ ਚੁੱਕ ਕੇ ਕਮਰਿਆਂ 'ਚ ਲੈ ਗਏ। ਹੁਣ ਕੱਲ ਨੂੰ ਜਿਸਲੇ ਬੱਚੇ ਸਾਡੇ ਜਵਾਨ ਹੋਣਗੇ ਤੇ ਉਹ ਬਸੰਤ ਵੀ ਇਹੋ ਜਿਹੇ ਹਾਲਾਂ ਦੇ ਵਿੱਚ ਕਰਨਗੇ ਔਰ ਦੱਸਣਗੇ ਕਿ ਇੰਝ ਪਤੰਗ ਉਡਾਈ ਜਾਂਦੀ ਸੀ, ਇੰਝ ਬਸੰਤ ਮਨਾਈ ਜਾਂਦੀ ਸੀ। ਔਰ ਅਸੀਂ ਇਹ ਦੇਖਿਆ ਕਿ ਜਿਹੜਾ ਬੰਦਾ ਥੋੜਾ ਇੱਕ ਵਸਾਇਲ ਰੱਖਦਾ ਹੈ, ਉਹ ਆਪਣੇ ਤਿਉਹਾਰ ਦਾ ਰੁਖ ਆਪਣੇ ਜ਼ਿਹਨ ਨਾਲ ਮੋੜ ਲੈਂਦਾ ਹੈ। ਕਿ ਸਾਡੀ ਜ਼ਿੰਦਗੀ 'ਚ ਬੜੇ ਤਿਉਹਾਰ ਆਏ, ਅਸੀਂ ਉਹਨਾਂ ਆਬਾਦੀਆਂ 'ਚ ਵੱਡੇ ਹੋਏ ਕਿ ਜਿੱਥੇ ਮਕਾਨ ਜਿਹੜੇ ਸਨ ਉਹ ਮੁਸਲਮਾਨਾਂ ਦੇ ਨਹੀਂ ਸਨ, ਉਹ ਦੂਸਰੇ ਮਜ਼ਹਬ ਦੇ ਲੋਕਾਂ ਨੇ ਬਣਾਏ ਔਰ ਉਹਨਾਂ ਦੀਆਂ ਬਹੁਤ ਸਾਰੀਆਂ ਯਾਦਾਂ ਉਹਨਾਂ ਦੇ ਅੰਦਰ ਸਾਡੀ ਜ਼ਿੰਦਗੀ 'ਚ ਮੌਜੂਦ ਸਨ, ਜਿਨ੍ਹਾਂ ਨੂੰ ਅਸੀਂ ਖਤਮ ਕਰਤਾ। ਤੇ ਗੁਜ਼ਾਰਿਸ਼ ਇਹੀ ਹੈ ਕਿ ਤਿਉਹਾਰ ਜਿਹੜਾ ਵੀ ਆਵੇ ਉਹਨੂੰ ਦੀ ਅਸਲ ਰੂਹ ਨਾਲ ਮਨਾਓ, ਉਹਦੇ ਅੰਦਰ ਕਿਸੇ ਹੋਰ ਚੀਜ਼ ਦਾ ਤੜਕਾ ਨਾ ਲਾਓ ਕਿ ਉਹ ਤਿਉਹਾਰ ਅਗਲੀਆਂ ਨਸਲਾਂ ਜਿਸਲੇ ਉਹਦੀ ਵੀਡੀਓਜ਼ ਦੇਖਣ ਜਾਂ ਉਹਦੇ ਵਲੌਗਸ ਦੇਖਣ ਜਾਂ ਉਹਦੀ ਰਿਪੋਰਟਿੰਗ ਦੇਖਣ ਤੇ ਉਹ ਕੁਛ ਦਾ ਕੁਛ ਹੋਇਆ। ਬਹੁਤ ਸ਼ੁਕਰੀਆ। ਰਾਣਾ ਸਾਹਿਬ ਮੈਨੂੰ ਅਗਰ ਇਜਾਜ਼ਤ ਦੇ ਦਿਓ ਕਿਉਂਕਿ ਮਹਿਮਾਨ ਮੈਂ ਗੱਲ ਕਹਿ ਰਿਹਾ ਕਿ ਭਾਈ ਮੈਨੂੰ ਸਿਰਫ ਮੈਂ ਇਸ ਤੁਹਾਡੇ ਦੋਸਤਾਂ ਦੇ ਨਾਲ ਬਹੁਤ ਮੁਹੱਬਤ ਪਿਆਰ ਦੇ ਨਾਲ ਕਰਕੇ ਯਾਦ ਲੈ ਰਿਹਾ। मैं ਤੁਹਾਡਾ ਜੀ ਕਰਦਾ क्योंकि वो जो दोस्त है ना वो उनको पंजाबी समझ नहीं आती। सर उर्दू च कर लो, ਅਸੀਂ ਉਹ ਵੀ ਸਮਝ ਨਹੀਂ। उर्दू बहुत पंजाबी सर वो जेडी जुबान च कर देना समझ आ रहा मिलकर उन्होंने का मुख्तलिफ मज़हब के लोग मिलकर एक अपनी ज़ुबान की बुनियाद पर, एक अपने कल्चर की बुनियाद पर, एक अपनी
रहतर की बुनियाद पर वो इकट्ठ करके एक दूसरे की खुशियाँ बांटते हैं। जिस तरीके से आज हमारे मास्टर साहब ने ये मुसलमानों के लिए इधर से उन्होंने पहले वो करते हैं सारी एक दूसरे के लिए मिलकर एक भाईचारा पैदा करते हैं और इस भाईचारे में से ही यकजहती निकलती है और उसी से ही क्योंकि बेसिकली उस्ताद साहब हम सब लोग तरकीब पसंद लोग हैं और हम इसमें तरकीब पसंदी ही ये समझा रही है हमें कि भाई ये जो मज़ाहब की आपस में इसमें भाईचारा जन्म लेगा तो हमारे अपनी कॉन्ट्राडिक्शन जो है वर्किंग क्लास के निचली क्लास के अंदर वो कम होगी। कम से कम एक हिस्सा तो उसका दूर हो जाएगा ना, जो मज़ाहब की बुनियाद पर है, ज़ुबानों की बुनियाद पर है, दूसरी बुनियाद पर है, तो करती रहेगा तो करती के लिए रहते रहेंगे। तो वो इन दोस्तों ने ये मिलकर ऑलरेडी रखा हुआ था। तो इन सबको मुबारकबाद आपकी भी आने पर और पार्टी इनकी बहुत ख्वाहिश थी कि हम पार्टी दफ्तर जाना है, अपने दोस्तों को मिलना है, तो वो इसलिए आज फिर हमने किया। तो ये बहुत अच्छी बात है कि हम इसमें शिरकत कर रहे हैं। आप सबको मुबारकबाद और बहुत खुशी हुई और थैंक यू। ਸਭ ਤੋਂ ਪਹਿਲੇ ਆਪਣੇ ਸਿੱਧੀ ਭਾਈ ਨੂੰ ਸਲਾਮ ਕਹਿੰਦਾ ਉਸ ਤੋਂ ਬਾਅਦ ਮੈਂ ਕਹਿੰਦਾ ਕਿ ਇੱਕ ਪੰਜਾਬੀ ਹੋਣ ਦੀ ਸੀਰਤ ਦਾ ਸਭ ਨੂੰ ਪੰਜਾਬ ਦੇ ਜਿੰਨੇ ਵੀ ਮਜ਼ਹਬੀ ਤੇ ਸਕਾਫਤੀ ਤਿਉਹਾਰ ਨੇ ਉਹ ਮਿਲ ਕੇ ਮਨਾਉਣੇ ਚਾਹੀਦੇ। ਅਸੀਂ ਸਭ ਪੰਜਾਬੀ ਮਤਲਬ ਪੰਜਾਬ ਦੇ ਵਿਰਾਸਤੀ ਦੇ ਮਿਲਕ ਲੱਗਦੇ ਇਹ ਪੰਜਾਬੀ ਦੇ ਨੇ ਉਹਨਾਂ ਨੂੰ ਆਪ तमाम ਤਿਉਹਾਰ ਮਨਾਉਣੇ ਚਾਹੀਦੇ ਨੇ ਤੇ ਜਿਹਦੇ मैं तमाम दोस्तों साथी की भी मुबारक देना मेरा 2 दिन पहले हो रहा है। सिंधी जी कह चलो अच्छा चलो ठीक सही तो गलायो सिंधी में गलायो वो भगवान जी पासे वो शैतान मसला कोई वो रहमान जी पासे असा जैसे तो न किया जो कोई इंसान जी पासे वाह 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 जी वाह मुझे बहुत खुशी हुई। मैं कई मतलब लाहौर में आया हूँ, वहाँ हमारा कांग्रेस होता था ईवान इकबाल में होता था। मैं कामिल लाल खान का दोस्त हूँ। अच्छा आप तो जानते हो पाकिस्तान ट्रेड यूनियन डिफेंस कंपनी। उनके बाद उनके वफात के बाद जो है मैं इस वक्त जो है अवाम वर्कर पार्टी में हूँ। मैं यहाँ किसी काम की वजह से आया था लाहौर। मुझे ये इंतजार बहुत था कि मैं अवाम वर्कर पार्टी का दफ्तर देखूँ, वहाँ जो साथी बैठे हैं उनके साथ मिलकर जो हम गपशप करेंगे, सियासी बातें करेंगे, तो ज़्यादा हमें खुशी होगी। वैसे तो अभी तो मुझे बहुत यहाँ जो तारुफ के मुताबिक मुझे नहीं लग रहे हैं लाहौर के जो है सियासी समाजी और अदीब दानश्वर सारे मुझे यहाँ इस प्लेटफार्म के छोटे रूम में नज़र आ रहे हैं। मैं सबको मुबारक कर रहा हूँ क्योंकि आपने ईद मिलन पार्टी रखी है, इसी वजह से हम भी आपको ईद मिलन पार्टी की मुबारकबाद करते हैं। और राना साहब के हम शुक्रगुजार हैं जिन्हें हमें टाइम दिया। बड़ी शुक्रिया, थैंक यू। सबको सलाम और मुबारक। बात ये है कि जो साईं बाबू ने बताया सबसे पहले इंसान फिरके वाले मज़हब और ईद मिलन पार्टी वगैरह ये जो है बाद में वो एक गिरोह वगैरह मनाते हैं और दूसरे उसमें शामिल नहीं होते। इसलिए जो आपने बात कही है वो बहुत अच्छी है कि इसका भी जो प्रोग्राम हो वो सबका प्रोग्राम हो। जैसे आमिर सत्तार ने कहा कि सबसे पहले इंसान है, तो मैं तहे दिल से आप सबको मुबारकबाद देता हूँ और आपके पास हम आए, शिरकत की बहुत खुशी हुई। वस्सलाम अज दी बड़ी खूबसूरत शाम सज्जनों ते मित्रों ताड़े नाल ईद दियां बहुत बहुत बधाइयां गई हुई दियां और बहुत चंगा लगा कि तुसी साडे बुलावे ते आए टाइम कट के। ते मेरी एक दिली ख्वाहिश सी, मैं शबीर साहब नूं मैं कहा कि जी
क्रिसमस के उत्ते मास्टर साहब केक लैके आए, सारे आप त्यौहार मनाने आ, मुसलमान खामोश हो गए ईद के उत्ते आके। कोई इश्तिहार नहीं तुहाडे वल्लों आया ईद मिलन पार्टी का। चलो असी तो मफतू हाँ तुहाडे मेजोरिटी दे, असी तो मफतू हाँ 1947 तो बाद तुहाडे। तुसी आप ही कुछ बुलावा कर लवो कि आजो भी अकलीत हो, रल के आप ईद मना लीए, इकट्ठ कर लीए, बह जाइए। इन्होंने कहा जी कोई जवाब नहीं आना। मैं कहा चलो फिर एक कदम असी वधा देंगे, इवें नहीं तो फिर इवें ही सही। मैं मास्टर साहब, इन्होंने कहा जी मास्टर साहब नूं कहो, मैं मास्टर साहब नूं गल की, कहते बड़ा औखा है, वो नहीं करते। मैं कहा असी कर लेने, एक कदम वधाइए। अज वक्त बदल गया, हुण असी 70 साल पहले की गल नूं लई जाइए, उदों पंजाब भी बड़ा वड्डा सी ते दिल भी बड़े वड्डे सन। हुण पंजाब छोटा हो गया ते दिल छोटे हो गए। हुण जिहड़े मुफ्तू ने कुछ टाइम बदल गया, हुण मुफ्तू बोलन लग पए। 70 साल नहीं बोले, वो किस तरह बोले ने कि अज ऐसा मैं मंच वेख्या है, असीं आके वेख्या इन्हां दोस्तां दी बड़ी मेहनत है कि इन्होंने जनाब भगत सिंह नूं इत्थे जिंदा कर दिता, विसाखी नूं जिंदा कर दिता, दिवाली नूं जिंदा कर दिता, होली नूं जिंदा कर दिता। हिंदू कम्यूनिटी नूं बुला के भाई कमाल हो, एक हाकम लोकां नूं अपने मफतू लोकां दा ख्याल आ गया। यह बड़ी वधिया गल है, बहुत सोहना मंच आ गया। ते असीं जनाब बड़े राज़ी होए तुहाडे ते, बड़े खुश होए कि जनाब तुहानूं अकलीतां दे बारे दिल दे विच रहम आ गया कि थोड़ी कि तुसीं जगह दे। बड़ी बड़ी मेहरबानी, असीं अप्रीशिएट करने आ तुहानूं, तुहाडी असीं इज्जत करने आ, कदर करने आ कि तुसीं माड़ियां थोड़ियां नूं जगह दे दित्ती। फिर एक बारी तुहाडे सारिਆਂ ਦਾ शुक्रगुजार मेरे ਵੱਲੋਂ कि तुसीं साडे बुलावे ते सद्दे ते आए। असीं क्या कि असीं जनाब तक सारिਆਂ ਨੂੰ बुलाने आ ਤੇ ਉਹਨਾਂ ਦੀ ਖੁਸ਼ੀ ਦੇ ਵਿੱਚ ਈਦ ਦੇ ਵਿੱਚ ਸ਼ਾਮਲ ਹੁੰਦੇ ਆ ਕਿ ਲਓ ਜਨਾਬ ਇਵੇਂ ਹੀ ਤੇ ਸਾਡਾ ਤੁਸੀਂ ਸੱਦਾ ਕਬੂਲ ਕੀਤਾ, ਆਏ ਜੀ ਆਇਆਂ ਨੂੰ। ਤੁਸੀਂ ਸਾਨੂੰ ਇੱਜ਼ਤ ਬਖਸ਼ੀ, ਮਾਣ ਬਖਸ਼ਿਆ ਔਰ ਸਾਨੂੰ ਤੁਸੀਂ ਥੱਲੋਂ ਚੁੱਕ ਕੇ ਉੱਤੇ ਲਿਆਂਦਾ, ਸਾਨੂੰ ਇੱਜ਼ਤ ਬਖਸ਼ੀ ਜਨਾਬ, ਬੜੀ ਮਿਹਰਬਾਨੀ। ਹਮੀਦ ਸਾਹਿਬ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਤੇ ਲੋਕੀ ਉਕਤਾ ਗਏ ਆ। ਨਹੀਂ ਤੇ ਲਾਦਾ ਤੁਸੀਂ ਜੋ ਕੁਝ ਵੀ ਗੱਲਾਂ ਕੀਤੇ ਮੈਂ ਉਹਨਾਂ ਨੂੰ ਮੁਤਫਿਕ ਆ, ਬੜੀ ਮਿਹਰਬਾਨੀ। मेरे वीर भराओ मेरी तरफों बहुत बहुत ईद ਦੀਆਂ ਵਧਾਈਆਂ। ਸਾਡੇ ਬਿਆਨ ਦਾ ਇੱਕ ਆਪਣਾ ਹੀ ਮਜ਼ਾ ਹੈ। ਸਹੀ ਗੱਲ। ਦੇਖੋ ਅਸੀਂ ਇੱਥੇ ਕਦੀ 10 ਲੋਕ ਹੁੰਦੇ ਸਾਂ, ਅੱਜ ਮਾਸ਼ਾਅੱਲਾ ਕਿੰਨੇ ਆ। ਹਾਂਜੀ। ਇਸ ਤਰ੍ਹਾਂ ਹੀ ਇੱਕ ਦੂਜੇ ਦੇ ਦੁੱਖ ਸੋਚਦੇ ਜਾਈਏ ਤੇ ਸਾਂਝ ਵੱਧਦੀ ਹੈ, ਘਟਦੀ ਨਹੀਂ। ਤੇ ਇਹ ਬੜੀ ਬੜੀ ਮਿਹਰਬਾਨੀ ਹੈ। ਤਕਲੀਫਾਂ ਨੂੰ ਇਸ ਲਈ ਚ ਮੌਕਾ ਮਿਲ ਰਿਹਾ ਹੈ ਬਹਿਣ ਦਾ ਕਿ ਅਸੀਂ ਹਰ ਸਾਲ ਇਸ ਦਫਾ ਨਹੀਂ, ਹਰ ਸਾਲ ਅਸੀਂ ਆਪਣੇ ਮੰਦਰ ਤੇ ਨਾ ਇਫਤਾਰੀ ਕਰਵਾਉਂਦੇ ਹਾਂ। ਸਿੰਧ ਦੇ ਵਿੱਚ ਵੀ ਲੋਕ ਕਰਵਾਉਂਦੇ ਨੇ, ਆਪਣਾ ਸਿੱਖ ਵੀ ਕਰਵਾਉਂਦੇ ਨੇ। ਫਿਰ ਜਦੋਂ ਐਲੇ ਕ੍ਰਿਸ਼ਨ ਦਾ ਪ੍ਰੋਗਰਾਮ ਹੁੰਦਾ ਹੈ ਉਦੋਂ ਵੀ ਅਸੀਂ ਸ਼ਾਮਿਲ ਹੁੰਦੇ ਹਾਂ। ਕਿਉਂਕਿ ਸਿੱਖੀ ਭਾਈ ਨੇ ਬਹੁਤ ਦੇਗਾ ਪਕਾ ਕਰਵਾਉਣੇ, ਜਿੰਨੇ ਜੋਗੇ ਅਸੀਂ ਵੀ ਹੁੰਦੇ ਹਾਂ। ਲਿਹਾਜ਼ਾ ਮਿਹਰਬਾਨੀ ਹੈ, ਇਸ ਕਰ ਮਿਲ ਜੁਲ ਕਰੇਗੇ। ਅੱਗੇ ਅੱਗੇ 5-4 ਲੋਕਾਂ ਨੂੰ ਲਿਆਉਂਦੇ, ਹਰ ਇੱਕ ਬੰਦਾ ਕੋਸ਼ਿਸ਼ ਕਰੇਗਾ ਤੇ ਲੱਖਾਂ ਦੀ ਤਾਦਾਦ ਆਪੀ ਬਣ ਜਾਏਗੀ ਤੇ ਕੋਈ ਗਿਲਾ ਸ਼ਿਕਵਾ ਨਹੀਂ ਰਹਿ ਜਾਏਗਾ। ਤੇ ਅੱਜ ਰਾਮਨੌਮੀ ਹੈ, ਆਪਣਾ ਸ਼੍ਰੀ ਰਾਮ ਦਾ ਜਨਮ ਦਿਨ ਹੈ। ਨਰਾਤੇ ਖਤਮ ਹੋਏ ਨੇ, ਜਿਸ ਤਰ੍ਹਾਂ ਤੁਹਾਡੇ ਰੋਜ਼ੇ ਖਤਮ ਹੋਏ ਨੇ, ਕੱਲ੍ਹ ਨਰਾਤੇ ਖਤਮ ਹੋਏ ਨੇ, ਅੱਜ ਰਾਮਨੌਮੀ ਹੈ। ਤੇ ਮੇਰੇ ਵੀਰ ਭਰਾ ਸਾਰੇ ਉੱਤੇ ਆ ਸੈਲੀਬ੍ਰੇਟ ਬੈਠ ਕੇ ਸਾਰੇ ਕਰੀਏ। ਕਿੱਥੇ? ਕ੍ਰਿਸ਼ਨਾ ਮੰਦਰ। ਅੱਛਾ, ਕ੍ਰਿਸ਼ਨਾ ਮੰਦਰ। ਅੱਜ ਕਿਉਂਕਿ ਸਾਡੇ ਤਿਉਹਾਰ ਜ਼ਿਆਦਾ ਹੁੰਦੇ ਨੇ ਤੇ ਲੋਕਾਂ ਨੂੰ ਜ਼ਿਆਦਾ ਹੋਲੀ ਦੀਵਾਲੀ ਦਾ ਹੀ ਪਤਾ ਹੈ। ਔਰ ਅਗਸਤ ਚ ਹੁਣ ਸਾਡੇ ਕ੍ਰਿਸ਼ਨ ਜੀ ਦਾ ਜਨਮ ਦਿਨ ਆਉਣਾ ਹੈ ਤੇ ਅਸੀਂ ਉਹ ਵੀ ਮਨਾਉਣਾ ਹੈ। ਕਿੱਥੇ ਸਟਾਰਟ ਹੋ ਰਿਹਾ? ਸਾਡੇ ਵੀ ਬੜੇ ਨੇ। ਕ੍ਰਿਸ਼ਨਾ ਮੰਦਰ ਸਾਰੇ ਇੱਕ ਦੂਜੇ ਦੇ ਨਾਲ ਮਿਲ ਕੇ ਤੇ ਆ ਜਾਓ। ਬੜੀ ਬੜੀ ਮਿਹਰਬਾਨੀ। ਇੱਕ ਹੋਰ ਬੜਾ ਵੱਡਾ ਕੰਮ ਪਾਕਿਸਤਾਨ ਸੁਣ ਲਓ ਯਾਰ, ਇੱਕ ਬਹੁਤ ਵੱਡਾ ਕੰਮ ਮੈਂ ਕਰਵਾ ਲਿਆ ਹੈ। ਪ੍ਰਭੂ ਨੇ ਮੇਰੇ ਉੱਤੇ ਦਇਆ ਕੀਤੀ ਹੈ। ਇੱਕ ਹਾਈ ਕਮਿਸ਼ਨਰ ਆਇਆ ਸੀ, ਡੈਲੀਗੇਸ਼ਨ ਆਇਆ ਸੀ, ਹਿੰਦੂ ਡੈਲੀਗੇਸ਼ਨ। ਉਹਦੇ ਵਿੱਚ ਮੈਂ ਰਿਕੁਐਸਟ ਕੀਤੀ ਸੀ ਕਿ ਜਿੰਨੇ ਅਸਤੀਆਂ ਦੇ ਲੋਕ ਨੇ ਉਹਨਾਂ ਨੂੰ ਇੱਕ ਵੀਕ ਦਾ ਵੀਜ਼ਾ ਮਿਲ ਜਾਏ। ਤੇ ਉਹ ਸਾਡੀ ਗਵਰਨਮੈਂਟ
ਨੇ ਦੋਵਾਂ ਮੁਲਕਾਂ ਨੇ ਮੰਨ ਕੇ ਤੇ ਪੂਰੀ ਕਰ ਦਿੱਤੀ ਹੈ। ਹਾਂਜੀ। ਤੇ ਇਹ ਅੱਜ ਦਾ ਦਿਨ ਕੱਢ ਕੇ ਹੋਰ 2-14 ਦਿਨਾਂ ਨੂੰ ਇਸਲਾਮਾਬਾਦ ਜਾਣਾ, 1 ਵੀਕ ਦਾ ਵੀਜ਼ਾ ਲੈ ਕੇ ਤੇ ਅਸੀਂ ਇੰਡੀਆ ਚਲੇ ਜਾਣਾ। ਤੇ ਇਹ ਬੜੀ ਵੱਡੀ ਗੱਲ ਹੈ ਕਿ ਉਹਨਾਂ ਨੇ ਸਾਡੀ ਰਿਕੁਐਸਟ ਸੁਣੀ ਹੈ। ਬੜੀ ਬਾਤ ਹੈ। ਹਾਂਜੀ ਬੜੀ ਬਾਤ ਹੈ। ਦੇਖੋ ਮੈਂ ਇੱਕ ਇਕੱਲੀ, ਤੁਸੀਂ ਤੇ 1900 ਨਾਲ ਤਾਂ ਮੈਂ ਕਰਵਾਈ ਲਿਆ, ਤੇ ਬਹੁਤ ਮਿਹਰਬਾਨੀ ਮੀਡੀਆ ਦੀ ਵੀ ਔਰ ਜਿਨ੍ਹਾਂ ਨੇ ਸਾਡੀ ਗੱਲ ਮੰਨੀ। ਬਹੁਤ ਬਹੁਤ ਸ਼ੁਕਰੀਆ ਸਭ ਭੈਣ ਭਰਾਵਾਂ ਦਾ, ਇੱਕ ਦੂਜੇ ਨੂੰ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਮਨ ਖੁੱਲ੍ਹਾ ਕਰਕੇ ਇੱਥੇ ਆਏ ਹੋ ਔਰ ਆ ਕੇ ਆਪਣੇ ਵਿਚਾਰ ਤੁਸੀਂ ਸਾਂਝੇ ਕੀਤੇ ਨੇ ਔਰ ਇਨਸਾਨਾਂ ਦੇ ਨਾਲ ਆਪਣੀ ਭਾਈਵਾਲੀ ਜਿਹੜੀ ਹੈ ਉਹ ਸਾਡਾ ਨਾਲ ਵਖਾਲਾ ਕੀਤਾ ਹੈ। ਇਹ ਠੀਕ ਹੈ ਕਿ ਹਾਲਾਤ ਜਿਹੜੇ ਨੇ, ਹਾਲਾਤ ਦਾ ਜਿਹੜਾ ਚੱਲ ਰਿਹਾ ਬਹੁਤ ਜ਼ਿਆਦਾ ਹੈ, ਲੇਕਿਨ ਇਨਸਾਨ ਜਿਹੜਾ ਹੈ ਉਹਦਾ ਇੱਕ ਗੁਣ ਹੈ, ਉਹਦੀ ਖੂਬੀ ਹੈ ਕਿ ਉਹ ਮੁਸ਼ਕਲ ਤੋਂ ਮੁਸ਼ਕਲ ਹਾਲਾਤ ਦੇ ਵਿੱਚ ਵੀ ਆਪਣੇ ਜੀਵਨ ਦੀਆਂ ਰਾਹਾਂ ਜਿਹੜੀਆਂ ਨੂੰ ਕੱਢ ਸਕਦਾ ਹੈ। ਇਨਸਾਨ ਜਿਹੜਾ ਨਾ ਪਾਣੀ ਦੇ ਵਿੱਚ ਵੀ ਰਹਿ ਰਿਹਾ, ਉਹ ਪਹਾੜਾਂ ਦੇ ਵਿੱਚ ਵੀ ਰਹਿ ਰਿਹਾ, ਉਹ ਜੰਗਲਾਂ ਦੇ ਵਿੱਚ ਵੀ ਰਹਿ ਰਿਹਾ, ਮੈਦਾਨੀ ਇਲਾਕਿਆਂ 'ਚ ਵੀ ਰਹਿ ਰਿਹਾ। ਸੋ ਇਨਸਾਨ ਜਿਹੜਾ ਹੈ ਇਹ ਇੱਕ ਐਸੀ ਮਖਲੂਕ ਹੈ ਕਿ ਜਿਹੜੀ ਕਿ ਆਪਣੇ ਮਾਈਂਡ ਤੋਂ ਕੰਮ ਲੈ, ਕਿਉਂਕਿ ਜਿਹੜੀ ਤਾਕਤ ਹੈ ਨਾ ਉਹ ਇਹਦਾ ਮਾਈਂਡ ਹੈ, ਇਹਦਾ ਦਿਮਾਗ ਹੈ। ਸੋ ਇਹ ਆਪਣੇ ਦਿਮਾਗ ਨੂੰ ਜਿੰਨਾ ਮਸਲਦਾ ਹੈ ਨਾ ਉਨਾ ਹੀ ਇਹ ਵੱਧਦਾ ਹੈ। ਸੋ ਇਹ ਪਹਿਲੇ ਮਸਲੇ ਤੇ ਗੌਰੋ ਗੌਰ ਕਰਦਾ ਹੈ, ਫਿਰ ਗੌਰੋ ਗੌਰ ਕਰਕੇ ਫਿਰ ਇਹਦਾ ਹੱਲ ਕਰ ਲੈਂਦਾ ਹੈ। ਸੋ ਦੁਨੀਆ ਦੇ ਵਿੱਚ ਕੋਈ ਅਸੀਂ ਪਹਿਲੀ ਕੌਮ ਨਹੀਂ ਹੈ ਜਿਹੜੀ ਕਿ ਇਹਨਾਂ ਮੁਸ਼ਕਲਾਂ 'ਚ ਗੁਜ਼ਰ ਰਹੀ ਹੈ। ਇੱਕ ਪੂਰੀ ਤਾਰੀਖ ਹੈ, ਪੂਰਾ ਯੂਰਪ ਜਿਹੜਾ ਹੈ ਇਹਨਾਂ ਹਾਲਾਤਾਂ ਦੇ ਗੁਜ਼ਰ ਕੇ ਤੇ ਅੱਜ ਇੱਥੇ ਤੱਕ ਪਹੁੰਚਿਆ। ਸੋ ਉਹਨਾਂ ਨੇ ਉਹ ਸੋਚ ਕੇ ਕੋਈ ਐਸੇ ਤਰੀਕੇ ਕੱਢੇ ਨਾ ਜਿਹਦੇ ਵਿੱਚੋਂ ਉਹ ਹਨੇਰੇ ਤੋਂ ਬਾਹਰ ਨਿਕਲ ਆਏ, ਡਾਰ ਕੇ ਇੱਕੋ ਬਾਹਰ ਆ ਗਏ। ਬਾਹਰ ਆ ਕੇ ਉਹਨਾਂ ਨੇ ਤਰੱਕੀ ਦੀਆਂ ਰਾਹਾਂ ਜਿਹੜੀਆਂ ਨੇ ਉਹ ਕੱਢ ਲਈਆਂ। ਸੋ ਇੱਥੇ ਹੁਣ ਜਿਹੜਾ ਸਭ ਤੋਂ ਵੱਡਾ ਮਸਲਾ ਉਹ ਹੈ ਹੀ ਸੋਚਣ ਦਾ ਹੈ। ਇੱਕ ਧਿਰ ਜਿਹੜੀ ਹੈ ਉਹ ਪਾਬੰਦੀ ਲਾ ਰਹੀ ਹੈ ਕਿ ਤੁਸੀਂ ਨਾ ਸੋਚੋ, ਪਰ ਜਿੰਨਾ ਕਿ ਤੁਹਾਨੂੰ ਕਿਹਾ ਗਿਆ ਇੰਨਾ ਹੀ ਦੂਸਰੀ ਧਿਰ ਜਿਹੜੀ ਹੈ ਉਹ ਦਬੀ ਹੋਈ ਹੈ, ਲੇਕਿਨ ਇਸ ਦੇ ਬਾਵਜੂਦ ਵੀ ਉਹ ਸੋਚ ਰਹੀ ਹੈ। ਔਰ ਇਹ ਉਹ ਸੋਚ ਦਾ ਤੱਤ ਹੈ ਕਿ ਉਹ ਇਸ ਤੱਕ ਤੇ ਪਹੁੰਚੇ ਨੇ ਕਿ ਸਾਨੂੰ ਇਹ ਤਿਉਹਾਰ ਜਿਹੜੇ ਨੇ ਸਾਰਿਆਂ ਨੂੰ ਮਿਲ ਕੇ ਮਨਾਉਣੇ। ਸੋ ਇਹਦਾ ਮਤਲਬ ਹੈਗਾ ਕਿ ਇੱਥੇ ਇਸ ਤਰ੍ਹਾਂ ਦੀ ਹਸਾਸੀ ਜਿਹੜੇ ਲੋਕ ਨੇ, ਜਿਹੜੀਆਂ ਤਨਜ਼ੀਮਾਂ ਨੇ ਉਹ ਮੌਜੂਦ ਨੇ, ਉਹ ਰਜਿਸਟ ਕਰ ਰਹੀਆਂ ਨੇ, ਉਹ ਆਪਣਾ ਆਪ ਜਿਹੜਾ ਨਾ ਉਹ ਬਤਾ ਰਹੀਆਂ ਨੇ। ਸੋ ਇਹ ਅਗਾਂਹ ਵੀ ਇੰਝ ਦੇ ਪ੍ਰੋਗਰਾਮ ਹੁੰਦੇ ਰਹਿਣਗੇ। ਇੱਕ ਮੌਕਾ ਹੈ ਕਿ 5 ਮਈ ਨੂੰ ਕਾਲ ਤਖ਼ਤ ਦੀ ਸਾਲਗਿਰਾ ਜਿਹੜੀ ਹੈ ਉਹ ਅਸੀਂ ਹਰ ਸਾਲ ਹੀ ਮਨਾਉਂਦੇ ਹਾਂ। ਇਸ ਸਾਲ ਵੀ ਅਸੀਂ 5 ਮਈ ਨੂੰ ਜਿਹੜਾ ਹੈ 5 ਵਜੇ ਐਸੀ ਹੀ ਜਗ੍ਹਾ ਜਿਹੜਾ ਹੈ ਉਹ ਅਸੀਂ ਮਨਾਵਾਂਗੇ। ਸਾਨੂੰ ਸਾਰਿਆਂ ਨੂੰ ਜਿਹੜਾ ਨਾ ਸੱਦਾ ਹੈ, ਉਹ ਜਿਹੜਾ ਇਸਦਾ ਪੋਸਟਰ ਹੈ ਉਹ ਵੀ ਜਿਹੜਾ ਨੇ 2 ਦਿਨਾਂ ਤੱਕ ਜਿਹੜਾ ਹੈ ਉਹ ਜਾਰੀ ਕਰਤਾ ਜਾਏਗਾ। ਤੁਹਾਨੂੰ ਅਸੀਂ ਅੱਗੇ ਬੜਾ ਹੀ ਸੱਦਾ ਦੇ ਦਿੱਤਾ ਹੈ ਤੇ ਆਪਣੇ ਯਾਰਾਂ ਦੋਸਤਾਂ ਸੱਜਣਾ ਬੇਲੀਆਂ ਨੂੰ ਜਿੱਥੇ ਜਿੱਥੇ ਵੀ ਹੈ ਨੇ ਉਹਨਾਂ ਨੂੰ ਇਸ ਦੇ ਬਾਰੇ ਦੱਸ ਪਾਓ ਔਰ ਉਹਨਾਂ ਨੂੰ ਜਿਹੜਾ ਹੈ ਇੱਥੇ ਲੈ ਕੇ ਆਓ। 5 ਮਈ ਜਿਹੜਾ ਹੈ ਉਹ ਕਾਲ ਤਖ਼ਤ ਦੀ ਹੈ ਸਾਲਗਿਰਾ 201ਵੀਂ ਜਿਹੜੀ ਸਾਲਗਿਰਾ ਹੈ ਉਹ ਅਸੀਂ ਮਨਾਉਣੀ ਹੈ ਤੇ ਤੁਹਾਨੂੰ ਸਵਾਗਤ ਸੱਦਾ ਹੈ। ਤੇ ਮੈਨੂੰ ਆਸ ਹੈ ਕਿ ਜਿਸ ਤਰ੍ਹਾਂ ਜਿਸ ਉਦਮ ਦੇ ਨਾਲ ਤੁਸੀਂ ਅੱਜ ਆਏ ਹੋ ਜਾਂ ਪਹਿਲੋਂ ਆਉਂਦੇ ਰਹੇ ਹੋ, ਇਸੇ ਹੀ ਉਦਮ ਦੇ ਨਾਲ ਤੁਸੀਂ 5 ਮਈ ਨੂੰ ਜਿਸ ਤਰ੍ਹਾਂ ਇੱਥੇ ਆਓਗੇ ਤੇ ਇਹ ਤੁਹਾਡੇ ਲਈ ਮਾਸਟਰ ਅਮੀਰ ਜੀ ਤੇ ਰਾਹਤ ਕਲਿਆਣ ਜੀ ਹੋਰਾਂ ਨੇ ਪ੍ਰਬੰਧ ਕੀਤਾ ਹੈ ਤੇ ਇਹ ਜ਼ਰਾ ਚਾਪੀ ਜਾਇਓ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।